The Life of Jesus ਪੰਜਾਬੀ ਪਾਰਟ 3 ਯਿਸੂ ਦੀ ਜ਼ਿੰਦਗੀ ਤੀਜਾ ਹਿੱਸਾ 31 ਮੱਤੀ ਲੂਕਾ 5 ਬਾਬ ਉਹਦੀ 27 ਐਤ ਤੋਂ ਲੈ ਕੇ 32 ਐਤ ਤੱਕ। ਤੇ ਇਹਨਾਂ ਗੱਲਾਂ ਦੇ ਪਿੱਛੋਂ ਉਹ ਬਾਹਰ ਨਿਕਲਿਆ ਤੇ ਇੱਕ ਮਸੂਲੀਏ ਨੂੰ ਜਿਹਦਾ ਨਾਂ ਲਾਵੀ ਸੀ ਚੁੰਗੀ ਦੇ ਚਬੂਤਰੇ ਉੱਤੇ ਬੈਠਿਆ ਹੋਇਆ ਵੇਖਿਆ ਤੇ ਉਹਨੂੰ ਆਖਿਆ ਮੇਰੇ ਮਗਰ ਟੁਰਿਆ। ਤੇ ਉਹ ਸਭ ਕੁਝ ਛੱਡ ਕੇ ਉੱਠ ਬੈਠਾ ਤੇ ਉਹਦੇ ਮਗਰ ਟੁਰ ਪਿਆ। ਤੇ ਲਾਵੀ ਆਪਣੇ ਘਰ ਵਿੱਚ ਉਹਦੀ ਖਾਤਰ ਵੱਡੀ ਜ਼ਿਆਫਤ ਕੀਤੀ ਤੇ ਮਸੂਲੀਆਂ ਤੇ ਹੋਰਨਾਂ ਦੀ ਜਿਹੜੇ ਉਹਦੇ ਨਾਲ ਖਾਣ ਬੈਠੇ ਸਨ ਬੜੀ ਭੀੜ ਸੀ। ਤਦ ਫਰੀਸੀ ਤੇ ਉਹਨਾਂ ਦੇ ਫਕੀ ਉਹਦੇ ਸ਼ਾਗਿਰਦਾਂ ਉੱਤੇ ਕੁੜ ਕੜਾ ਕੇ ਆਖਣ ਲੱਗੇ ਭਈ ਤੁਸੀਂ ਕਾਹਨੂੰ ਮਸੂਲੀਆਂ ਤੇ ਗਨਾਹੀਆਂ ਨਾਲ ਖਾਂਦੇ ਪੀਂਦੇ ਹੋ। ਤੇ ਯਿਸੂ ਉਹਨਾਂ ਨੂੰ ਜਵਾਬ ਦਿੱਤਾ ਭਈ ਭਲਿਆਂ ਚੰਗਿਆਂ ਨੂੰ ਨਹੀਂ ਪਰ ਬਿਮਾਰਾਂ ਨੂੰ ਹਕੀਮ ਦੀ ਲੋੜ ਏ। ਮੈਂ ਨੇਕਾਂ ਨੂੰ ਨਹੀਂ ਪਰ ਗੁਨਾਹੀਆਂ ਨੂੰ ਤੋਬਾ ਲਈ ਸੱਦਣ ਆਇਆ ਹਾਂ। 32 ਅੰਗੂਰ ਦੇ ਰਸ ਦੇ ਮਸ਼ਕੀਜ਼ੇ ਲੂਕਾ 5 ਬਾਬ ਉਹਦੀ 33 ਐਤ ਤੋਂ ਲੈ ਕੇ 39 ਐਤ ਤੱਕ। ਤੇ ਉਹਨਾਂ ਉਹਨੂੰ ਆਖਿਆ ਭਈ ਯਹੋਨਾ ਦੇ ਸ਼ਾਗਿਰਦ ਬਹੁਤ ਰੋਜ਼ੇ ਰੱਖਦੇ ਤੇ ਦੁਆ ਮੰਗਦੇ ਨੇ ਤੇ ਐਸੇ ਤਰ੍ਹਾਂ ਫਰੀਸੀਆਂ ਦੇ ਵੀ, ਪਰ ਤੇਰੇ ਸ਼ਾਗਿਰਦ ਖਾਂਦੇ ਪੀਂਦੇ ਨੇ। ਤੇ ਯਿਸੂ ਉਹਨਾਂ ਨੂੰ ਆਖਿਆ ਜਾਂਜੀਆਂ ਤੋਂ ਜਿੰਨਾ ਚਿਰ ਲਾੜਾ ਉਹਨਾਂ ਦੇ ਨਾਲ ਏ ਤੁਸੀਂ ਰੋਜ਼ਾ ਰਖਵਾ ਸਕਦੇ ਹੋ, ਪਰ ਉਹ ਦਿਨ ਆਉਣਗੇ ਜਦ ਲਾੜਾ ਉਹਨਾਂ ਤੋਂ ਵੱਖ ਕੀਤਾ ਜਾਏਗਾ ਤੇ ਉਨੀ ਦਿਨੇ ਉਹ ਰੋਜ਼ਾ ਰੱਖਣਗੇ। ਉਸ ਉਹਨਾਂ ਨੂੰ ਇੱਕ ਤਮਸੀਲ ਵੀ ਦੱਸੀ ਭਈ ਨਵੇਂ ਕੱਪੜੇ ਵਿੱਚੋਂ ਟਾਕੀ ਫਾੜ ਕੇ ਪੁਰਾਣੇ ਕੱਪੜੇ ਉੱਤੇ ਕੋਈ ਨਹੀਂ ਲਾਂਦਾ, ਜੇ ਲਾਵੇ ਵੀ ਤੇ ਨਵਾਂ ਵੀ ਪਾਟੇਗਾ ਤੇ ਨਾਲੇ ਨਵੇਂ ਦੀ ਟਾਕੀ ਪੁਰਾਣੇ ਨਾਲ ਮਿਲੇਗੀ ਨਹੀਂ। ਤੇ ਅੰਗੂਰ ਦੀ ਨਵੀਂ ਰਸ ਪੁਰਾਣੀਆਂ ਮਸ਼ਕਾਂ ਵਿੱਚ ਕੋਈ ਨਹੀਂ ਭਰਦਾ, ਜੇ ਭਰੇ ਵੀ ਤੇ ਨਵੀਂ ਰਸ ਮਸ਼ਕਾਂ ਨੂੰ ਫਾੜੇਗੀ ਤੇ ਆਪ ਡੁੱਲ ਜਾਏਗੀ ਤੇ ਮਸ਼ਕਾਂ ਦਾ ਵੀ ਨਾਸ ਹੋਵੇਗਾ। ਸਗੋਂ ਅੰਗੂਰ ਦੀ ਨਵੀਂ ਰਸ ਨਵੀਆਂ ਮਸ਼ਕਾਂ ਵਿੱਚ ਭਰਨੀ ਚਾਹੀਦੀ ਏ ਤੇ ਅੰਗੂਰ ਦੀ ਪੁਰਾਣੀ ਰਸ ਪੀ ਕੇ ਕੋਈ ਨਵੀਂ ਨਹੀਂ ਚਾਹੁੰਦਾ, ਕਿਉਂ ਜੋ ਉਹ ਆਖਦਾ ਏ ਭਈ ਪੁਰਾਣੀ ਚੰਗੀ ਏ। 33 ਸਬਤ ਤੇ ਪਹਿਲਾ ਇਖਤਲਾਫ ਯਹੋਨਾ 5 ਬਾਬ ਉਹਦੀ ਪਹਿਲੀ ਐਤ ਤੋਂ ਲੈ ਕੇ 47 ਐਤ ਤੱਕ। ਉਹਦੇ ਬਾਅਦੋਂ ਯਹੂਦੀਆਂ ਦੀ ਈਦ ਸੀ ਤੇ ਯਿਸੂ ਯਰੂਸ਼ਲਮ ਨੂੰ ਗਿਆ ਤੇ ਯਰੂਸ਼ਲਮ ਵਿੱਚ ਭੇਡਾਂ ਵਾਲੇ ਦਰਵਾਜ਼ੇ ਦੇ ਕੋਲ ਇੱਕ ਹੌਜ਼ ਏ ਜਿਹਨੂੰ ਅਬਰਾਨੀ ਬੋਲੀ ਵਿੱਚ ਬੈਤੇ ਹਸਦਾ ਆਖਦੇ ਨੇ, ਜਿਹਦੇ 5 ਬਰਾਂਡੇ ਨੇ। ਉਹਨਾਂ ਵਿੱਚੋਂ ਰੋਗੀਆਂ ਤੇ ਅੰਨ੍ਹਿਆਂ ਤੇ ਲੂੰਘਿਆਂ ਤੇ ਸੁੱਕਿਆਂ ਹੋਇਆਂ ਦੀ ਭੀੜ ਜਿਹੜੀ ਪਾਣੀ ਦੇ ਹਿੱਲਣ ਦੀ ਉਡੀਕ ਵਿੱਚ ਪਈ ਰਹਿੰਦੀ ਸੀ, ਕਿਉਂ ਜੋ ਖੁਦਾਵੰਦ ਦਾ ਫਰਿਸ਼ਤਾ ਹੌਜ਼ ਉੱਤੇ ਉਤਰ ਕੇ ਪਾਣੀ ਹਿਲਾਉਂਦਾ ਸੀ। ਪਾਣੀ ਹਿਲਦਿਆਂ ਹੀ ਜਿਹੜਾ ਵੀ ਪਹਿਲਾਂ ਉਤਰਦਾ ਸੋ ਉਹ ਸ਼ਿਫਾ ਪਾਉਂਦਾ, ਭਾਵੇਂ ਉਹਦੀ ਕੋਈ ਵੀ ਬਿਮਾਰੀ ਕਿਉਂ ਨਾ ਹੁੰਦੀ। ਤੇ ਉੱਥੇ ਇੱਕ ਬੰਦਾ ਸੀ ਜਿਹੜਾ 38 ਵਰ੍ਹਿਆਂ ਤੋਂ ਰੋਗੀ ਸੀ। ਯਿਸੂ ਉਹਨੂੰ ਪਿਆ ਹੋਇਆ ਵੇਖ ਕੇ ਤੇ ਇਹ ਜਾਣ ਕੇ ਭਈ ਉਹ ਚਰੋਕਣਾ ਪਿਆ ਹੋਇਆ ਏ, ਉਹਨੂੰ ਆਖਿਆ ਤੂੰ ਵੱਲ ਹੋਣਾ ਚਾਹੁੰਦਾ? ਉਸ ਰੋਗੀ ਉਹਨੂੰ ਜਵਾਬ ਦਿੱਤਾ ਆਏ ਖੁਦਾਵੰਦ, ਮੇਰਾ ਕੋਈ ਬੰਦਾ ਨਹੀਂ ਭਈ ਜਦੋਂ ਪਾਣੀ ਹਿਲਾਇਆ ਜਾਏ ਤੇ ਮੈਨੂੰ ਹੌਜ਼ ਵਿੱਚ ਉਤਾਰ ਦੇ, ਪਰ ਜਿੰਨਾ ਚਿਰ ਮੈਂ ਜਾਣਾ ਦੂਜਾ ਮੈਥੋਂ ਪਹਿਲਾਂ ਉੱਤਰ ਪੈਂਦਾ ਹੈ। ਯਿਸੂ ਉਹਨੂੰ ਆਖਿਆ ਉੱਠ ਤੇ ਆਪਣੀ ਮੰਜੀ ਚੁੱਕ ਕੇ ਟੁਰ ਪਓ। ਉਸੇ ਹੀ ਵੇਲੇ ਉਹ ਬੰਦਾ ਚੰਗਾ ਹੋ ਗਿਆ ਤੇ ਆਪਣੀ ਮੰਜੀ ਚੁੱਕ ਕੇ ਟੁਰ ਪਿਆ। ਤੇ ਉਸ ਦਿਨ ਸਬਤ ਸੀ, ਐਸ ਕਰਕੇ ਯਹੂਦੀਆਂ ਉਹਨੂੰ ਜਿਹੜਾ ਚੰਗਾ ਹੋਇਆ ਸੀ
ਆਖਿਆ, ਅੱਜ ਸਬਤ ਦਾ ਦਿਨ ਏ, ਤੈਨੂੰ ਮੰਜੀ ਚੁੱਕਣੀ ਨਹੀਂ ਚਾਹੀਦੀ। ਉਹਨਾਂ ਨੂੰ ਜਵਾਬ ਦਿੱਤਾ ਵੀ ਜਿਸ ਮੈਨੂੰ ਚੰਗਾ ਕੀਤਾ ਉਸੇ ਮੈਨੂੰ ਆਖਿਆ, ਆਪਣੀ ਮੰਜੀ ਚੁੱਕ ਤੇ ਟੁਰ ਪਓ। ਤਦ ਉਹਨੂੰ ਪੁੱਛਿਆ, ਉਹ ਕਿਹੜਾ ਬੰਦਾ ਹੈ ਜਿਸ ਤੈਨੂੰ ਆਖਿਆ ਭਈ ਆਪਣੀ ਮੰਜੀ ਚੁੱਕ ਤੇ ਟੁਰ ਪਓ? ਪਰ ਉਹ ਜਿਹੜਾ ਵੱਲ ਹੋਇਆ ਸੀ ਨਹੀਂ ਸੀ ਜਾਣਦਾ ਭਈ ਉਹ ਕੌਣ ਏ, ਕਿਉਂ ਜੋ ਉਸ ਥਾਂ ਭੀੜ ਸੀ ਤੇ ਇਸ ਵਾਸਤੇ ਯਿਸੂ ਲਾਂਭੇ ਹੋ ਗਿਆ ਸੀ। ਉਹਦੇ ਬਾਅਦੋਂ ਯਿਸੂ ਉਹਨੂੰ ਹੈਕਲ ਵਿੱਚ ਵੇਖ ਕੇ ਉਹਨੂੰ ਆਖਿਆ, ਵੇਖ ਤੂੰ ਚੰਗਾ ਹੋ ਗਿਆ ਏ, ਮੁੜ ਗੁਨਾਹ ਨਾ ਕਰੀ, ਮਤਾਂ ਤੇਰੇ ਉੱਤੇ ਐਦੋਂ ਵੀ ਬਹੁਤੀ ਖਰਾਬੀ ਆ ਪਵੇ। ਉਹ ਬੰਦਾ ਟੁਰ ਗਿਆ ਤੇ ਯਹੂਦੀਆਂ ਨੂੰ ਖਬਰ ਦਿੱਤੀ ਕਿ ਜਿਸ ਮੈਨੂੰ ਚੰਗਾ ਕੀਤਾ ਸੀ ਉਹ ਯਿਸੂ ਏ, ਤੇ ਐਸੇ ਗੱਲੇ ਯਹੂਦੀ ਯਿਸੂ ਦੇ ਮਗਰ ਪਏ, ਕਿਉਂ ਜੋ ਉਹ ਇੰਜੇ ਕੰਮ ਸਬਤ ਨੂੰ ਕਰਦਾ ਸੀ। ਪਰ ਯਿਸੂ ਜਵਾਬ ਦਿੱਤਾ ਭਈ ਮੇਰਾ ਬਾਪ ਹੁਣ ਤੀਕਰ ਕੰਮ ਕਰਦਾ ਏ ਤੇ ਮੈਂ ਵੀ ਕੰਮ ਕਰਨਾ ਆ। ਇਸ ਲਈ ਯਹੂਦੀ ਵੀ ਵੱਧ ਕੇ ਉਹਦੇ ਮਾਰਨ ਦਾ ਦਾਅ ਲੱਭਦੇ ਸਨ, ਕਿਉਂ ਜੋ ਉਸ ਨਾ ਨਿਰਾ ਸਬਤ ਨੂੰ ਤੋੜ ਦਿੱਤਾ, ਪਰ ਇਹ ਵੀ ਭਈ ਖੁਦਾ ਨੂੰ ਖਾਸ ਆਪਣਾ ਬਾਪ ਆਖ ਕੇ ਆਪਣੇ ਆਪ ਨੂੰ ਖੁਦਾ ਦੇ ਬਰਾਬਰ ਕੀਤਾ। ਇਸ ਵਾਸਤੇ ਯਿਸੂ ਉਹਨਾਂ ਨੂੰ ਜਵਾਬ ਦਿੱਤਾ, ਮੈਂ ਤੁਹਾਨੂੰ ਸੱਚ ਸੱਚ ਆਖਣਾ ਭਈ ਪੁੱਤਰ ਆਪ ਤੋਂ ਕੁਝ ਨਹੀਂ ਕਰ ਸਕਦਾ, ਪਰ ਜੋ ਕੁਝ ਉਹ ਬਾਪ ਨੂੰ ਕਰਦਿਆਂ ਵੇਖਦਾ ਏ, ਕਿਉਂ ਜੋ ਜਿਹੜਾ ਕੰਮ ਉਹ ਕਰਦਾ ਏ ਪੁੱਤਰ ਵੀ ਉਸੇ ਤਰ੍ਹਾਂ ਕਰਦਾ ਏ। ਕਿਉਂ ਜੋ ਬਾਪ ਪੁੱਤਰ ਨੂੰ ਪਿਆਰ ਕਰਦਾ ਏ ਤੇ ਸਾਰੇ ਕੰਮ ਜਿਹੜੇ ਉਹ ਆਪ ਕਰਦਾ ਏ ਉਹਨੂੰ ਵਿਖਾਉਂਦਾ ਏ, ਤੇ ਉਹ ਉਹਨਾਂ ਨਾਲੋਂ ਵੱਡੇ ਕੰਮ ਉਹਨੂੰ ਵਿਖਾਲੇਗਾ ਭਈ ਤੁਸੀਂ ਅਚੰਭੇ ਵਿੱਚ ਨਾ ਪਵੋ। ਕਿਉਂ ਜੋ ਜਿਵੇਂ ਬਾਪ ਮੁਰਦਿਆਂ ਨੂੰ ਉਠਾਉਂਦਾ ਤੇ ਜਵਾਲਦਾ ਏ, ਉਵੇਂ ਹੀ ਪੁੱਤਰ ਵੀ ਜਿਨ੍ਹਾਂ ਨੂੰ ਚਾਹੁੰਦਾ ਏ ਜਵਾਲਦਾ ਏ। ਕਿਉਂ ਜੋ ਬਾਪ ਕਿਸੇ ਦੀ ਅਦਾਲਤ ਨਹੀਂ ਕਰਦਾ, ਪਰ ਉਹ ਸਾਰੀ ਅਦਾਲਤ ਪੁੱਤਰ ਦੇ ਸਪੁਰਦ ਕੀਤੀ ਏ, ਤਾਂ ਜੋ ਸਭ ਲੋਕ ਪੁੱਤਰ ਦੀ ਇੱਜ਼ਤ ਕਰਨ ਜਿਵੇਂ ਬਾਪ ਦੀ ਇੱਜ਼ਤ ਕਰਦੇ ਨੇ। ਜਿਹੜਾ ਪੁੱਤਰ ਦੀ ਇੱਜ਼ਤ ਨਹੀਂ ਕਰਦਾ ਉਹ ਬਾਪ ਦੀ ਵੀ ਜਿਸ ਉਹਨੂੰ ਘੱਲਿਆ ਇੱਜ਼ਤ ਨਹੀਂ ਕਰਦਾ। ਮੈਂ ਤੁਹਾਨੂੰ ਸੱਚ ਆਖਣਾ ਭਈ ਉਹ ਜਿਹੜਾ ਮੇਰਾ ਕਲਾਮ ਸੁਣਦਾ ਏ ਤੇ ਉਹਦੇ ਉੱਤੇ ਜਿਸ ਮੈਨੂੰ ਘੱਲਿਆ ਏ ਈਮਾਨ ਲਿਆਉਂਦਾ ਏ, ਸਦਾ ਦੀ ਜ਼ਿੰਦਗੀ ਉਹਦੀ ਏ, ਤੇ ਉਹ ਅਦਾਲਤ ਵਿੱਚ ਨਹੀਂ ਆਉਂਦਾ, ਸਗੋਂ ਮੌਤ ਤੋਂ ਲੰਘ ਕੇ ਉਹ ਜ਼ਿੰਦਗੀ ਵਿੱਚ ਜਾ ਅਪੜਿਆ। ਮੈਂ ਤੁਹਾਨੂੰ ਸੱਚ ਸੱਚ ਆਖਣਾ ਭਈ ਉਹ ਘੜੀ ਆਉਂਦੀ ਏ ਤੇ ਹੋਣੀ ਏ ਜਦੋਂ ਮੁਰਦੇ ਖੁਦਾ ਦੇ ਪੁੱਤਰ ਦੀ ਆਵਾਜ਼ ਸੁਣਨਗੇ, ਤੇ ਜਿਹੜੇ ਸੁਣਨਗੇ ਜਿਉ ਪੈਣਗੇ। ਕਿਉਂ ਜੋ ਜਿਵੇਂ ਬਾਪ ਆਪਣੇ ਵਿੱਚ ਜ਼ਿੰਦਗੀ ਰੱਖਦਾ ਏ, ਉਸੇ ਤਰ੍ਹਾਂ ਉਸ ਪੁੱਤਰ ਨੂੰ ਵੀ ਦਿੱਤਾ ਭਈ ਆਪਣੇ ਵਿੱਚ ਜ਼ਿੰਦਗੀ ਰੱਖੇ, ਤੇ ਉਹਨੂੰ ਅਖਤਿਆਰ ਦਿੱਤਾ ਭਈ ਅਦਾਲਤ ਕਰੇ। ਇਸ ਲਈ ਭਈ ਉਹ ਇਬਨੇ ਆਦਮ ਏ। ਇਸ ਗੱਲੋਂ ਹੈਰਾਨ ਨਾ ਹੋ, ਕਿਉਂ ਜੋ ਉਹ ਘੜੀ ਆਉਂਦੀ ਏ ਜਦੋਂ ਸਾਰੇ ਜਿਹੜੇ ਕਬਰਾਂ ਵਿੱਚ ਨੇ ਉਹਦੀ ਆਵਾਜ਼ ਸੁਣਨਗੇ ਤੇ ਬਾਹਰ ਨਿਕਲ ਆਉਣਗੇ, ਜਿਨ੍ਹਾਂ ਨੇਕੀ ਕੀਤੀ ਜ਼ਿੰਦਗੀ ਦੀ ਕਿਆਮਤ ਲਈ, ਤੇ ਜਿਨ੍ਹਾਂ ਭੈੜੇ ਕੰਮ ਕੀਤੇ ਅਦਾਲਤ ਦੀ ਕਿਆਮਤ ਲਈ। ਮੈਂ ਆਪਣੇ ਆਪ ਕੁਝ ਨਹੀਂ ਕਰ ਸਕਦਾ, ਜਿਵੇਂ ਮੈਂ ਸੁਣਨਾ ਉਸੇ ਤਰ੍ਹਾਂ ਅਦਾਲਤ ਕਰਨਾ, ਤੇ ਮੇਰੀ ਅਦਾਲਤ ਸੱਚੀ ਏ। ਕਿਉਂ ਜੋ ਮੈਂ ਆਪਣੀ ਮਰਜ਼ੀ ਨੂੰ ਨਹੀਂ ਲੱਭਦਾ, ਪਰ ਉਹਦੀ ਮਰਜ਼ੀ ਨੂੰ ਜਿਸ ਮੈਨੂੰ ਘੱਲਿਆ ਏ। ਜੇ ਮੈਂ ਆਪਣੇ ਹੱਕ ਵਿੱਚੋਂ ਗਵਾਹੀ ਦਿਆਂ ਤੇ ਮੇਰੀ ਗਵਾਹੀ ਸੱਚੀ ਨਹੀਂ, ਇੱਕ ਹੋਰ ਏ ਜਿਹੜਾ ਮੇਰੇ ਹੱਕ ਵਿੱਚ ਗਵਾਹੀ ਦਿੰਦਾ ਏ, ਤੇ ਮੈਂ ਜਾਣਨਾ ਭਈ ਜਿਹੜੀ ਗਵਾਹੀ ਉਹ ਮੇਰੇ ਹੱਕ ਵਿੱਚ ਦਿੰਦਾ ਏ ਸੋ ਸੱਚੀ ਏ। ਤੁਸਾਂ ਯਹੋਨਾ ਵੱਲ ਸੁਨੇਹਾ ਘੱਲਿਆ, ਉਹ ਸਚਾਈ ਤੇ ਗਵਾਹੀ ਦਿੱਤੀ ਏ। ਮੈਂ ਤੇ ਬੰਦਿਆਂ ਵੱਲੋਂ ਗਵਾਹੀ ਨਹੀਂ ਲੈਂਦਾ, ਪਰ ਮੈਂ ਇਹ ਗੱਲਾਂ ਆਖਣਾ ਤਾਂ ਜੋ ਤੁਸੀਂ ਬਚ ਜਾਓ।
ਉਹ ਇੱਕ ਬਲਦਾ ਹੋਇਆ ਤੇ ਚਮਕਦਾ ਹੋਇਆ ਦੀਵਾ ਸੀ, ਤੇ ਤੁਸੀਂ ਘੜੀ ਤੀਕਰ ਉਹਦੇ ਚਾਨਣ ਵਿੱਚ ਖੁਸ਼ ਰਹਿਣਾ ਚਾਹੁੰਦੇ ਸੋ। ਪਰ ਮੇਰੇ ਕੋਲ ਜਿਹੜੀ ਗਵਾਹੀ ਏ ਉਹ ਯਹੋਨਾ ਦੀ ਗਵਾਹੀ ਤੋਂ ਵੱਡੀ ਏ, ਕਿਉਂ ਜੋ ਜਿਹੜੇ ਕੰਮ ਬਾਪ ਮੇਰੇ ਸਪੁਰਦ ਕੀਤੇ ਭਈ ਮੈਂ ਉਹਨਾਂ ਨੂੰ ਪੂਰਿਆਂ ਕਰਾਂ, ਯਾਨੀ ਇਹ ਕੰਮ ਜਿਹੜੇ ਮੈਂ ਕਰਨਾ ਆ ਉਹ ਮੇਰੇ ਹੱਕ 'ਚ ਗਵਾਹੀ ਦਿੰਦੇ ਨੇ ਭਈ ਬਾਪ ਮੈਨੂੰ ਘੱਲਿਆ ਹੈ, ਤੇ ਬਾਪ ਜਿਸ ਮੈਨੂੰ ਘੱਲਿਆ ਉਸੇ ਹੀ ਮੇਰੇ ਹੱਕ ਵਿੱਚ ਗਵਾਹੀ ਦਿੱਤੀ ਏ। ਤੁਸਾਂ ਤੇ ਨਾ ਕਦੀ ਉਹਦੀ ਆਵਾਜ਼ ਸੁਣੀ ਏ ਤੇ ਨਾ ਉਹਦੀ ਸ਼ਕਲ ਵੇਖੀ ਏ, ਤੇ ਉਹਦਾ ਕਲਾਮ ਤੁਹਾਡੇ ਵਿੱਚ ਨਹੀਂ ਰਹਿੰਦਾ, ਕਿਉਂ ਜੋ ਜਿਹਨੂੰ ਉਸ ਘੱਲਿਆ ਤੁਸੀਂ ਉਹਨੂੰ ਨਹੀਂ ਮੰਨਦੇ। ਤੁਸੀਂ ਨਿਵਿਸ਼ਤਿਆਂ ਨੂੰ ਫੋਲਦੇ ਰਹਿੰਦੇ ਹੋ, ਕਿਉਂ ਜੋ ਤੁਸੀਂ ਸਮਝਦੇ ਹੋ ਭਈ ਉਹਨਾਂ ਵਿੱਚ ਤੁਹਾਡੇ ਲਈ ਸਦਾ ਦੀ ਜ਼ਿੰਦਗੀ ਏ। ਇਹ ਉਹ ਹੀ ਨੇ ਜਿਹੜੇ ਮੇਰੇ ਹੱਕ ਵਿੱਚ ਗਵਾਹੀ ਦਿੰਦੇ ਨੇ, ਤੇ ਤੁਸੀਂ ਮੇਰੇ ਕੋਲ ਜ਼ਿੰਦਗੀ ਲੈਣ ਨੂੰ ਆਉਣਾ ਨਹੀਂ ਚਾਹੁੰਦੇ ਹੋ। ਮੈਂ ਬੰਦਿਆਂ ਕੋਲੋਂ ਵਡਿਆਈ ਨਹੀਂ ਚਾਹੁੰਦਾ, ਮੈਂ ਤੁਹਾਨੂੰ ਜਾਣਨਾ ਆ ਭਈ ਤੁਸੀਂ ਖੁਦਾ ਦੀ ਮੁਹੱਬਤ ਆਪਣੇ ਵਿੱਚ ਨਹੀਂ ਰੱਖਦੇ। ਮੈਂ ਆਪਣੇ ਬਾਪ ਦੇ ਨਾਂ ਉੱਤੇ ਆਇਆ ਤੇ ਤੁਸੀਂ ਮੈਨੂੰ ਕਬੂਲ ਨਹੀਂ ਕਰਦੇ। ਜੇ ਹੋਰ ਕੋਈ ਆਪਣੇ ਹੀ ਨਾਂ ਉੱਤੇ ਆਵੇ ਉਹਨੂੰ ਤੁਸੀਂ ਕਬੂਲ ਕਰ ਲਓਗੇ। ਤੁਸੀਂ ਕਿਵੇਂ ਈਮਾਨ ਲਿਆ ਸਕਦੇ ਹੋ ਜਿਹੜੇ ਇੱਕ ਦੂਜੇ ਤੋਂ ਵਡਿਆਈ ਲੈਂਦੇ ਹੋ ਤੇ ਉਸ ਵਡਿਆਈ ਨੂੰ ਜਿਹੜੀ ਕੱਲੇ ਖੁਦਾ ਵੱਲੋਂ ਆਉਂਦੀ ਏ ਨਹੀਂ ਲੱਭਦੇ। ਇਹ ਨਾ ਸਮਝੋ ਭਈ ਮੈਂ ਬਾਪ ਅੱਗੇ ਤੁਹਾਡੇ ਉੱਤੇ ਇਲਜ਼ਾਮ ਲਾਵਾਂਗਾ। ਇੱਕ ਏ ਤੁਹਾਡੇ ਤੇ ਇਲਜ਼ਾਮ ਲਾਉਣ ਵਾਲਾ, ਯਾਨੀ ਮੂਸਾ, ਜਿਹਦੇ ਉੱਤੇ ਤੁਸੀਂ ਭਰੋਸਾ ਰੱਖਿਆ ਹੋਇਆ ਏ। ਕਿਉਂ ਜੋ ਜੇ ਤੁਸੀਂ ਮੂਸਾ ਨੂੰ ਮੰਨਦੇ ਤੇ ਮੈਨੂੰ ਵੀ ਮੰਨਦੇ, ਇਸ ਲਈ ਭਈ ਉਸੇ ਮੇਰੇ ਹੱਕ ਵਿੱਚ ਲਿਖਿਆ। ਪਰ ਜਦ ਤੁਸੀਂ ਉਹਦੇ ਨਵਿਸ਼ਤਿਆਂ ਨੂੰ ਨਹੀਂ ਮੰਨਦੇ ਤੇ ਮੇਰੀਆਂ ਗੱਲਾਂ ਕਿਵੇਂ ਮੰਨੋਗੇ। 34 ਸਬਤ ਤੇ ਦੂਜਾ ਇਖਤਲਾਫ। ਮੱਤੀ 12 ਬਾਬ ਉਹਦੀ ਪਹਿਲੀ ਆਇਤ ਤੋਂ ਲੈ ਕੇ 8 ਆਇਤ ਤੱਕ। ਉਸ ਵੇਲੇ ਯਿਸੂ ਸਬਤ ਦੇ ਦਿਨ ਪੈਲੀਆਂ ਵਿੱਚੋਂ ਦੀ ਲੰਘਿਆ ਤੇ ਉਹਦੇ ਸ਼ਾਗਿਰਦਾਂ ਨੂੰ ਭੁੱਖ ਲੱਗੀ ਹੋਈ ਸੀ, ਤੇ ਉਹ ਸਿੱਟੇ ਤੋੜ ਤੋੜ ਕੇ ਚੱਬਣ ਲੱਗੇ। ਤੇ ਫਰੀਸੀਆਂ ਇਹ ਵੇਖ ਕੇ ਉਹਨੂੰ ਆਖਿਆ, ਵੇਖ ਤੇਰੇ ਸ਼ਾਗਿਰਦ ਉਹ ਕੰਮ ਪੈ ਕਰਦੇ ਨੇ ਜਿਹੜਾ ਸਬਤ ਨੂੰ ਕਰਨਾ ਰਵਾ ਨਹੀਂ। ਪਰ ਉਸ ਉਹਨਾਂ ਨੂੰ ਆਖਿਆ, ਤੁਸੀਂ ਨਹੀਂ ਪੜਿਆ ਭਈ ਦਾਊਦ ਨੇ ਕੀ ਕੀਤਾ ਜਦੋਂ ਉਹ ਤੇ ਉਹਦੇ ਸਾਥੀ ਭੁੱਖੇ ਸਨ। ਉਹ ਕਿਸ ਤਰ੍ਹਾਂ ਖੁਦਾ ਦੇ ਘਰ ਵਿੱਚ ਗਿਆ, ਚੜਾਵੇ ਦੀਆਂ ਰੋਟੀਆਂ ਖਾਧੀਆਂ ਜਿਹੜੀਆਂ ਨਾ ਉਹਨੂੰ ਨਾ ਉਹਦੇ ਸਾਥੀਆਂ ਨੂੰ ਪਰ ਨਿਰੀਆਂ ਕਾਇਨਾਂ ਨੂੰ ਖਾਣੀਆਂ ਰਵਾ ਸਨ। ਜਾਂ ਤੁਸੀਂ ਤੁਰੇਤ ਵਿੱਚ ਨਹੀਂ ਪੜਿਆ ਵੀ ਕਾਇਨ ਸਬਤ ਦੇ ਦਿਨ ਹੈਕਲ ਦੇ ਵਿੱਚ ਸਬਤ ਨੂੰ ਤੋੜ ਦਿੰਦੇ ਨੇ ਤੇ ਬੇਕਸੂਰ ਰਹਿੰਦੇ ਨੇ। ਪਰ ਮੈਂ ਤੁਹਾਨੂੰ ਆਖਣਾ ਆ ਭਈ ਹੈਕਲ ਨਾਲੋਂ ਇੱਥੇ ਇੱਕ ਵੱਡਾ ਏ। ਤੇ ਜੇਕਰ ਤੁਸੀਂ ਸਮਝਦੇ ਭਈ ਇਹ ਕੀ ਗੱਲ ਏ, ਭਈ ਮੈਂ ਕੁਰਬਾਨੀ ਨੂੰ ਨਹੀਂ ਚਾਹੁੰਦਾ ਪਰ ਰਹਿਮ ਨੂੰ ਚਾਹਨਾ ਆ, ਤੇ ਤੁਸੀਂ ਬੇਗੁਨਾਹਾਂ ਉੱਤੇ ਇਲਜ਼ਾਮ ਨਾ ਲਾਉਂਦੇ, ਕਿਉਂ ਜੋ ਇਬਨ ਆਦਮ ਸਬਤ ਦਾ ਖੁਦਾਵੰਦ ਏ। ਤੁਸੀਂ ਬੇਗੁਨਾਹਾਂ ਉੱਤੇ ਇਲਜ਼ਾਮ ਨਾ ਲਾਉਂਦੇ। ਹੋਸੀ 6 ਬਾਬ ਉਹਦੀ 6 ਆਇਤ। 35 ਸਬਤ ਤੇ ਤੀਸਰਾ ਇਖਤਲਾਫ। ਲੂਕਾ 6 ਬਾਬ ਉਹਦੀ 6 ਆਇਤ ਤੋਂ ਲੈ ਕੇ 11 ਆਇਤ ਤੱਕ। ਤੇ ਹੋਰੀ ਸਬਤ ਨੂੰ ਐਵੇਂ ਹੋਇਆ ਭਈ ਉਹ ਇਬਾਦਤਖਾਨੇ ਵਿੱਚ ਜਾ ਕੇ ਤਾਲੀਮ ਦੇਣ ਲੱਗਾ, ਤੇ ਉੱਥੇ ਇੱਕ ਬੰਦਾ ਸੀ ਜਿਹਦਾ ਸੱਜਾ ਹੱਥ ਸੁੱਕਿਆ ਹੋਇਆ ਸੀ। ਤਦ ਫਕੀ ਤੇ ਫਰੀਸੀ ਉਹਦੀ ਸੂਹ ਵਿੱਚ ਲੱਗੇ ਵੀ ਵੇਖੀਏ ਉਹ ਸਬਤ ਦੇ ਦਿਨ ਚੰਗਾ ਕਰੇਗਾ ਜਾਂ ਨਹੀਂ, ਤਾਂ ਜੋ ਉਹਦੇ ਤੇ ਨਾਲਿਸ਼ ਕਰਨ ਦਾ ਹੱਥ ਆਵੇ। ਪਰ ਉਹਨੂੰ ਉਹਨਾਂ ਦੇ ਮਨ ਦੀਆਂ ਦਲੀਲਾਂ ਦਾ ਪਤਾ ਸੀ, ਤੇ ਉਸ ਸੁੱਕੇ ਹੱਥ ਵਾਲੇ ਨੂੰ ਆਖਿਆ, ਉੱਠ ਤੇ ਵਿਚਕਾਰ ਖਲੋ। ਉਹ ਉੱਠ ਖਲੋਤਾ। ਤਦ ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਪੁੱਛਣਾ ਆ ਭਈ ਸਬਤ ਦੇ ਦਿਨ ਨੂੰ ਕੀ ਰਵਾ ਏ, ਭਲਾਈ ਕਰਨੀ
ਜਾਂ ਬਰਿਆਈ ਕਰਨੀ, ਜਾਨ ਬਚਾਣੀ ਜਾਂ ਉਹਦਾ ਨਾਸ ਕਰਨਾ। ਤੇ ਉਹਨਾਂ ਸਾਰਿਆਂ ਵੱਲ ਚਫੇਰੇ ਵੇਖ ਕੇ ਉਹਨੂੰ ਆਖਿਆ, ਆਪਣਾ ਹੱਥ ਵਧਾ। ਉਸ ਵਧਾਇਆ ਤੇ ਉਹਦਾ ਹੱਥ ਠੀਕ ਹੋ ਗਿਆ। ਤਦ ਉਹਨਾਂ ਬੜੇ ਗੁੱਸੇ ਹੋ ਕੇ ਆਪੋ ਵਿੱਚ ਆਖਿਆ, ਭਈ ਯਿਸੂ ਨਾਲ ਕੀ ਕਰੀਏ। 36 ਬੜੀ ਖਲਕਤ। ਮਰਕਸ 3 ਬਾਬ ਉਹਦੀ 7 ਆਇਤ ਤੋਂ ਲੈ ਕੇ 12 ਆਇਤ ਤੱਕ। ਤੇ ਯਿਸੂ ਆਪਣੇ ਸ਼ਾਗਿਰਦਾਂ ਸਣੇ ਸਮੁੰਦਰ ਵੱਲ ਟੁਰ ਗਿਆ ਤੇ ਗਲੀਲ ਨੂੰ ਬੜੀ ਖਲਕਤ ਮਗਰ ਟੁਰ ਪਈ। ਤੇ ਯਹੂਦੀਆ ਤੇ ਯਰੂਸ਼ਲਮ ਤੇ ਅਦੂਮੀਆ ਤੇ ਯਰਦਨ ਦੇ ਪਾਰੋਂ ਤੇ ਸੂਰ ਤੇ ਸਿਦਾ ਦੇ ਆਲੇ ਦੁਆਲੇ ਵੀ ਇੱਕ ਵੱਡੀ ਭੀੜ ਇਹ ਖਬਰ ਸੁਣ ਕੇ ਭਈ ਉਹ ਕਿੱਡੇ ਵੱਡੇ ਕੰਮ ਕਰਦਾ ਏ, ਉਹਦੇ ਕੋਲ ਆਈ ਤੇ ਉਸ ਆਪਣੇ ਸ਼ਾਗਿਰਦਾਂ ਨੂੰ ਆਖਿਆ, ਭਈ ਭੀੜ ਦੇ ਸਬਬ ਇੱਕ ਬੇੜੀ ਮੇਰੇ ਲਈ ਤਿਆਰ ਹੈ, ਭਈ ਲੋਕ ਮੈਨੂੰ ਤੰਗ ਨਾ ਕਰਨ, ਕਿਉਂ ਜੋ ਉਸ ਬਤੇਰਿਆਂ ਨੂੰ ਚੰਗਾ ਕੀਤਾ ਸੀ। 37 ਨਬੂਵਤ ਦਾ ਪੂਰਾ ਹੋਣਾ। ਮੱਤੀ 12 ਬਾਬ ਉਹਦੀ 15 ਆਇਤ ਤੋਂ ਲੈ ਕੇ 21 ਆਇਤ ਤੱਕ। ਤੇ ਯਿਸੂ ਇਹ ਸਮਝ ਕੇ ਉਥੋਂ ਟੁਰ ਗਿਆ ਤੇ ਬਤੇਰੇ ਲੋਕ ਉਹਦੇ ਮਗਰ ਟੁਰ ਪਏ। ਤੇ ਉਸ ਉਹਨਾਂ ਸਭਨਾਂ ਨੂੰ ਵੱਲ ਕੀਤਾ ਤੇ ਉਸ ਉਹਨਾਂ ਨੂੰ ਤਾਕੀਦ ਕੀਤੀ, ਭਈ ਮੈਨੂੰ ਮਸ਼ਹੂਰ ਨਾ ਕਰਨਾ, ਤਾਂ ਜੋ ਉਹ ਗੱਲ ਜਿਹੜੀ ਯਸਾਇਆ ਨਬੀ ਦੀ ਰਾਹੀਂ ਆਖੀ ਗਈ ਸੀ ਪੂਰੀ ਹੋਵੇ, ਭਈ ਵੇਖੋ ਮੇਰਾ ਬੰਦਾ ਜਿਹਨੂੰ ਮੈਂ ਚੁਣਿਆ, ਮੇਰਾ ਪਿਆਰਾ ਜਿਹਦੇ ਤੋਂ ਮੇਰਾ ਜੀ ਖੁਸ਼ ਏ। ਮੈਂ ਆਪਣਾ ਰੂਹ ਉਹਦੇ ਉੱਤੇ ਰੱਖਾਂਗਾ ਤੇ ਉਹ ਗੈਰ ਕੌਮਾਂ ਨੂੰ ਨਿਆਂ ਦੀ ਖਬਰ ਦੇਗਾ। ਉਹ ਨਾ ਝਗੜਾ ਕਰੇਗਾ ਤੇ ਨਾ ਉੱਚੀ ਬੋਲੇਗਾ ਤੇ ਨਾ ਕੋਈ ਉਹਦੀ ਆਵਾਜ਼ ਚੌਂਕਾਂ ਵਿੱਚ ਸੁਣੇਗਾ। ਮਿੱਧੇ ਹੋਏ ਕਾਨੇ ਨੂੰ ਉਹ ਨਹੀਂ ਭੰਨੇਗਾ ਤੇ ਧੁਖਦੀ ਹੋਈ ਸਣ ਨੂੰ ਨਹੀਂ ਬੁਝਾਏਗਾ, ਜਦ ਤੀਕਰ ਉਹ ਨਿਆਂ ਦੀ ਫਤਹ ਨਾ ਕਰ ਦੇਵੇ ਤੇ ਉਹਦੇ ਨਾਂ ਉੱਤੇ ਗੈਰ ਕੌਮਾਂ ਆਸਰਾ ਰੱਖਣਗੀਆਂ। ਯਸਾਇਆ 4 ਬਾਬ ਉਹਦੀ ਪਹਿਲੀ ਆਇਤ ਤੋਂ ਲੈ ਕੇ 4 ਆਇਤ ਤੱਕ। 38 ਦੁਆ ਤੇ ਸ਼ਾਗਿਰਦਾਂ ਦੀ ਤੌਫੀਕ। ਲੂਕਾ 6 ਬਾਬ ਉਹਦੀ 12 ਆਇਤ ਤੋਂ ਲੈ ਕੇ 16 ਆਇਤ ਤੱਕ। ਤੇ ਉਹਨੇ ਦਿਨੇ ਇੰਜ ਹੋਇਆ ਭਈ ਉਹ ਪਹਾੜ ਉੱਤੇ ਦੁਆ ਮੰਗਣ ਗਿਆ ਤੇ ਖੁਦਾ ਅੱਗੇ ਦੁਆ ਮੰਗਦਿਆਂ ਸਾਰੀ ਰਾਤ ਕੱਟੀ। ਤੇ ਜਦ ਦਿਨ ਚੜਿਆ ਤਦ ਉਸ ਆਪਣੇ ਸ਼ਾਗਿਰਦਾਂ ਨੂੰ ਕੋਲ ਸੱਦ ਕੇ ਉਹਨਾਂ ਵਿੱਚੋਂ 12 ਨੂੰ ਚੁਣਿਆ ਤੇ ਉਹਨਾਂ ਨੂੰ ਰਸੂਲ ਵੀ ਆਖਿਆ। ਸ਼ਮੌਨ ਜਿਹਦਾ ਨਾਂ ਪਤਰਸ ਵੀ ਰੱਖਿਆ ਤੇ ਉਹਦਾ ਭਰਾ ਇੰਦਰਿਆਸ ਤੇ ਯਾਕੂਬ ਤੇ ਯੋਹੰਨਾ ਤੇ ਫਿਲਪਸ ਤੇ ਬਰਤਮਾਈ ਤੇ ਮੱਤੀ ਤੇ ਤੂਮਾ ਤੇ ਹਲਫੀ ਦਾ ਪੁੱਤਰ ਯਾਕੂਬ ਤੇ ਸ਼ਮੌਨ ਜਿਹਨੂੰ ਕੁੰਸ ਵਾਲਾ ਆਖਦੇ ਸਨ ਤੇ ਯਾਕੂਬ ਦਾ ਪੁੱਤਰ ਯਹੂਦਾ ਤੇ ਯਹੂਦਾ ਇਸਕਰਿਯੂਤੀ ਜਿਹੜਾ ਉਹਦਾ ਫੜਾਉਣ ਵਾਲਾ ਹੋਇਆ। 39 ਪਹਾੜੀ ਆਵਾਜ਼। ਮੱਤੀ 5 ਬਾਬ ਉਹਦੀ ਪਹਿਲੀ ਆਇਤ ਤੋਂ ਲੈ ਕੇ 12 ਆਇਤ ਤੱਕ। ਤੇ ਭੀੜ ਨੂੰ ਵੇਖ ਕੇ ਉਹ ਪਹਾੜ ਉੱਤੇ ਚੜ ਗਿਆ ਤੇ ਜਦ ਬਹਿ ਗਿਆ ਉਹਦੇ ਸ਼ਾਗਿਰਦ ਉਹਦੇ ਕੋਲ ਆਏ ਤੇ ਉਹ ਆਪਣਾ ਮੂੰਹ ਖੋਲ ਕੇ ਉਹਨਾਂ ਨੂੰ ਇਹ ਆਖ ਕੇ ਸਿਖਾਉਣ ਲੱਗਾ, ਧਨੀ ਲੋਕ ਧਨ ਨੇ ਉਹ ਜਿਹੜੇ ਦਿਲ ਦੇ ਗਰੀਬ ਨੇ, ਕਿਉਂ ਜੋ ਅਸਮਾਨ ਦੀ ਬਾਦਸ਼ਾਹੀ ਉਹਨਾਂ ਦੀ ਏ। ਧਨ ਨੇ ਉਹ ਜਿਹੜੇ ਗਮਗੀਨ ਨੇ, ਕਿਉਂ ਜੋ ਉਹਨਾਂ ਨੂੰ ਤਸੱਲੀ ਦਿੱਤੀ ਜਾਏਗੀ। ਧਨ ਨੇ ਉਹ ਜਿਹੜੇ ਹਲੀਮ ਨੇ, ਕਿਉਂ ਜੋ ਉਹ ਜ਼ਮੀਨ ਦੇ ਵਾਰਸ ਹੋਣਗੇ। ਧਨ ਨੇ ਉਹ ਜਿਹੜੇ ਰਾਸਤਬਾਜ਼ੀ ਦੇ ਭੁੱਖੇ ਤੇ ਧਰਿਆਏ ਨੇ, ਕਿਉਂ ਜੋ ਉਹ ਰਜਾਏ ਜਾਣਗੇ। ਧਨ ਨੇ ਉਹ ਜਿਹੜੇ ਰਹਿਮ ਦਿਲ ਨੇ, ਕਿਉਂ ਜੋ ਉਹਨਾਂ ਉੱਤੇ ਰਹਿਮ ਕੀਤਾ ਜਾਏਗਾ। ਧਨ ਨੇ ਉਹ ਜਿਹੜੇ ਦਿਲ ਦੇ ਸਾਫ਼ ਨੇ, ਕਿਉਂ ਜੋ ਉਹ ਖੁਦਾ ਨੂੰ ਵੇਖਣਗੇ। ਧਨ ਨੇ ਉਹ ਜਿਹੜੇ ਸੁਲ੍ਹਾ ਕਰਾਉਣ ਵਾਲੇ ਨੇ, ਕਿਉਂ ਜੋ ਉਹ
ਖੁਦਾ ਦੇ ਪੁੱਤਰ ਅਖਵਾਣਗੇ। ਧੰਨ ਨੇ ਉਹ ਜਿਹੜੇ ਰਾਸਤਬਾਜ਼ੀ ਦੀ ਖਾਤਰ ਸਤਾਏ ਗਏ ਨੇ, ਕਿਉਂ ਜੋ ਅਸਮਾਨ ਦੀ ਬਾਦਸ਼ਾਹੀ ਉਹਨਾਂ ਦੀ ਏ। ਧੰਨ ਹੋ ਤੁਸੀਂ ਜਦ ਮੇਰੀ ਖਾਤਰ ਤੁਹਾਨੂੰ ਮਲਾਮਤ ਕਰਨਗੇ ਤੇ ਸਤਾਣਗੇ ਤੇ ਝੂਠ ਮੂਠ ਹਰ ਤਰ੍ਹਾਂ ਦੀਆਂ ਬਰਿਆਈਆਂ ਤੁਹਾਡੇ ਉੱਤੇ ਬਕਣਗੇ। ਖੁਸ਼ ਹੋ ਤੇ ਛਾਲਾਂ ਮਾਰੋ, ਕਿਉਂ ਜੋ ਅਸਮਾਨ ਵਿੱਚ ਤੁਹਾਡਾ ਬਦਲਾ ਬੜਾ ਹੈ। ਇਸ ਕਰਕੇ ਭਈ ਉਹਨਾਂ ਪੈਗੰਬਰਾਂ ਨੂੰ ਜਿਹੜੇ ਤੁਹਾਡੇ ਤੋਂ ਅੱਗੇ ਸਨ ਐਸੇ ਤਰ੍ਹਾਂ ਹੀ ਸਤਾਇਆ ਸੀ। 40 ਜ਼ਿਆਦਾ ਤਾਲੀਮ। ਮੱਤੀ 5 ਬਾਬ ਉਹਦੀ 13 ਐਤ ਤੋਂ ਲੈ ਕੇ 7 ਬਾਬ ਤੇ ਉਹਦੀ 29 ਐਤ ਤੱਕ। ਤੁਸੀਂ ਜ਼ਮੀਨ ਦਾ ਲੂਣ ਹੋ, ਪਰ ਜੇ ਲੂਣ ਬੇਸਵਾਦਾ ਹੋ ਜਾਏ ਤੇ ਉਹ ਕਿਹੜੀ ਸ਼ੈ ਨਾਲ ਸਲੂਣਾ ਕੀਤਾ ਜਾਏਗਾ? ਉਹ ਫੇਰ ਕਿਸੇ ਕੰਮ ਦਾ ਨਾ ਰਿਹਾ, ਬਿਨਾਂ ਐਸ ਦੇ ਵੀ ਬਾਹਰ ਸੁੱਟਿਆ ਜਾਏ ਤੇ ਲੋਕਾਂ ਦੇ ਪੈਰਾਂ ਹੇਠਾਂ ਲਤਾੜਿਆ ਜਾਏ। ਤੁਸੀਂ ਦੁਨੀਆ ਦਾ ਚਾਨਣ ਹੋ, ਜਿਹੜਾ ਪਹਾੜ ਤੇ ਵੱਸਦਾ ਏ ਸੋ ਛੁਪ ਨਹੀਂ ਸਕਦਾ, ਤੇ ਨਾ ਦੀਵਾ ਬਾਲ ਕੇ ਲੋਕ ਉਹਨੂੰ ਟੋਪੇ ਹੇਠ ਰੱਖ ਦਿੰਦੇ ਨੇ, ਪਰ ਡਿਉੜੀ ਉੱਤੇ ਰੱਖਦੇ ਨੇ ਤੇ ਉਹ ਸਭਨਾਂ ਨੂੰ ਜਿਹੜੇ ਘਰ ਵਿੱਚ ਨੇ ਚਾਨਣ ਦਿੰਦਾ ਏ। ਐਸੇ ਤਰ੍ਹਾਂ ਤੁਹਾਡਾ ਚਾਨਣ ਬੰਦਿਆਂ ਦੇ ਸਾਹਮਣੇ ਚਮਕੇ, ਤਾਂ ਜੋ ਉਹ ਤੁਹਾਡੇ ਭਲੇ ਕੰਮਾਂ ਨੂੰ ਵੇਖਣ ਤੇ ਤੁਹਾਡੇ ਬਾਪ ਦੀ ਜਿਹੜਾ ਅਸਮਾਨ ਵਿੱਚ ਏ ਵਡਿਆਈ ਕਰਨ। ਸ਼ਰੀਅਤ ਦਾ ਪੂਰਾ ਹੋਣਾ। ਇਹ ਖਿਆਲ ਨਾ ਕਰੋ ਭਈ ਮੈਂ ਤੁਰੇਤ ਨੂੰ ਤੇ ਪੈਗੰਬਰਾਂ ਨੂੰ ਕੱਢਣ ਆਇਆ। ਮੈਂ ਕੱਢਣ ਨਹੀਂ, ਸਗੋਂ ਪੂਰਿਆਂ ਕਰਨ ਨੂੰ ਆਇਆ ਵਾਂ। ਕਿਉਂ ਜੋ ਮੈਂ ਤੁਹਾਨੂੰ ਸੱਚ ਆਖਣਾ ਭਈ ਜੇ ਚਾਰ ਅਸਮਾਨ ਤੇ ਜ਼ਮੀਨ ਟਲ ਨਾ ਜਾਵਨ, ਤੁਰੇਤ ਦਾ ਇੱਕ ਨੁਕਤਾ ਜਾਂ ਇੱਕ ਸ਼ੋਸ਼ਾ ਕਦੀ ਨਾ ਟਲੇਗਾ, ਜਦ ਤੀਕਰ ਸਭ ਕੁਝ ਪੂਰਾ ਨਾ ਹੋਵੇ। ਸੋ ਜੋ ਕੋਈ ਇਹਨਾਂ ਛੋਟਿਆਂ ਤੋਂ ਛੋਟੇ ਹੁਕਮਾਂ ਵਿੱਚੋਂ ਇੱਕ ਹੁਕਮ ਨੂੰ ਵੀ ਤੋੜੇ ਤੇ ਉਸੇ ਤਰ੍ਹਾਂ ਲੋਕਾਂ ਨੂੰ ਸਿਖਾਵੇ, ਅਸਮਾਨ ਦੀ ਬਾਦਸ਼ਾਹੀ ਵਿੱਚ ਉਹ ਸਭਨਾਂ ਤੋਂ ਨਿੱਕਾ ਖਵਾਏਗਾ। ਪਰ ਜੋ ਕੋਈ ਅਮਲ ਕਰੇ ਤੇ ਨਾਲੇ ਸਿਖਾਲੇ, ਉਹ ਹੀ ਅਸਮਾਨ ਦੀ ਬਾਦਸ਼ਾਹੀ ਵਿੱਚ ਵੱਡਾ ਖਵਾਏਗਾ। ਮੈਂ ਤੁਹਾਨੂੰ ਦੱਸਣਾ ਆ ਭਈ ਜੇ ਤੁਹਾਡੀ ਰਾਸਤਬਾਜ਼ੀ ਫਕੀਆਂ ਤੇ ਫਰੀਸੀਆਂ ਦੀ ਰਾਸਤਬਾਜ਼ੀ ਨਾਲੋਂ ਵੱਧ ਨਾ ਜਾਏਗੀ, ਤੁਸੀਂ ਅਸਮਾਨ ਦੀ ਬਾਦਸ਼ਾਹੀ ਵਿੱਚ ਕਦੀ ਵੀ ਨਾ ਜਾਓਗੇ। ਖਰੂਜ 20 ਬਾਬ ਉਹਦੀ 13 ਆਇਤ। ਕਤਲ। ਤੁਸੀਂ ਸੁਣਿਆ ਏ ਭਈ ਅਗਲਿਆਂ ਨੂੰ ਆਖਿਆ ਗਿਆ ਸੀ ਭਈ ਤੂੰ ਖੂਨ ਨਾ ਕਰਨਾ, ਤੇ ਜਿਹੜਾ ਖੂਨ ਕਰੇਗਾ ਉਹ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ। ਪਰ ਮੈਂ ਤੁਹਾਨੂੰ ਆਖਣਾ ਆ ਭਈ ਜਿਹੜਾ ਕੋਈ ਆਪਣੇ ਭਰਾ ਉੱਤੇ ਗੁੱਸਾ ਕਰੇ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ, ਤੇ ਜਿਹੜਾ ਆਪਣੇ ਭਰਾ ਨੂੰ ਆਖੇਗਾ ਮੂਰਖਾ, ਉਹ ਸਦਰੇ ਅਦਾਲਤ ਵਿੱਚ ਸਜ਼ਾ ਦੇ ਲਾਇਕ ਹੋਵੇਗਾ। ਪਰ ਜਿਹੜਾ ਆਖੇਗਾ ਬੇਵਕੂਫਾ, ਅੱਗ ਦੇ ਦੋਜ਼ਖ ਦੇ ਲਾਇਕ ਹੋਵੇਗਾ। ਸੋ ਜੇ ਕੁਰਬਾਨਗਾਹ ਦੇ ਉੱਤੇ ਕੁਰਬਾਨੀ ਚੜਾਉਂਦਿਆਂ ਤੈਨੂੰ ਚੇਤਾ ਆ ਜਾਏ ਭਈ ਤੇਰੇ ਭਰਾ ਦਾ ਤੇਰੇ ਉੱਤੇ ਦਾਵਾ ਏ, ਤੇ ਉੱਥੇ ਹੀ ਆਪਣੀ ਕੁਰਬਾਨੀ ਕੁਰਬਾਨਗਾਹ ਦੇ ਸਾਹਮਣੇ ਛੱਡ ਕੇ ਟੁਰ ਜਾ। ਪਹਿਲੋਂ ਆਪਣੇ ਭਰਾ ਨਾਲ ਮੇਲ ਕਰ ਤੇ ਫੇਰ ਅੱਗੇ ਆਪਣੀ ਕੁਰਬਾਨੀ ਚੜਾ। ਤੂੰ ਆਪਣੇ ਮਦਈ ਨਾਲ ਰਾਹ ਵਿੱਚ ਹੀ ਛੇਤੀ ਰਾਜ਼ੀ ਹੋ ਜਾ, ਕਿਤੇ ਐਵੇਂ ਨਾ ਹੋਵੇ ਭਈ ਮਦਈ ਤੈਨੂੰ ਹਾਕਮ ਦੇ ਹਵਾਲੇ ਕਰੇ ਤੇ ਹਾਕਮ ਤੈਨੂੰ ਪਿਆਦੇ ਦੇ ਹਵਾਲੇ ਕਰੇ ਤੇ ਤੂੰ ਕੈਦਖਾਨੇ ਵਿੱਚ ਸੁੱਟਿਆ ਜਾਵੇਂ। ਮੈਂ ਤੈਨੂੰ ਸੱਚ ਆਖਣਾ ਭਈ ਜੇ ਚਰ ਤੂੰ ਦਮੜੀ ਦਮੜੀ ਦੇ ਨਾ ਲੈ, ਤੂੰ ਉਥੋਂ ਕਿਸੇ ਤਰ੍ਹਾਂ ਨਾ ਛੁੱਟੇਗਾ। ਜ਼ਨਾ ਦੇ ਬਾਰੇ ਤਾਲੀਮ। ਤੁਸੀਂ ਸੁਣਿਆ ਏ ਭਈ ਆਖਿਆ ਗਿਆ ਸੀ ਭਈ ਤੂੰ ਜ਼ਨਾ ਨਾ ਕਰ, ਪਰ ਮੈਂ ਤੁਹਾਨੂੰ ਆਖਣਾ ਭਈ ਜਿਹੜਾ ਕੋਈ ਬੁਰੀ ਨੀਅਤ ਨਾਲ ਕਿਸੇ ਔਰਤ ਵੱਲ ਵੇਖਦਾ ਏ, ਸੋ ਉਸ ਆਪਣੇ ਮਨੋਂ ਉਹਦੇ ਨਾਲ ਜ਼ਨਾ ਕਰ ਲਿਆ ਏ। ਤੇ ਜੇ ਤੇਰੀ ਸੱਜੀ ਅੱਖ ਤੈਨੂੰ ਠੋਕਰ
ਖਵਾਵੇ ਤੇ ਉਹਨੂੰ ਕੱਢ ਕੇ ਪਰਾਂ ਸੁੱਟ ਦੇ, ਕਿਉਂ ਜੋ ਤੇਰੇ ਲਈ ਇਹ ਚੰਗਾ ਏ ਭਈ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਤੇ ਤੇਰਾ ਸਾਰਾ ਬਦਨ ਜਹੰਨਮ ਵਿੱਚ ਸੁੱਟਿਆ ਨਾ ਜਾਵੇ। ਤੇ ਜੇ ਤੇਰਾ ਸੱਜਾ ਹੱਥ ਤੈਨੂੰ ਠੋਕਰ ਖਵਾਵੇ ਤੇ ਉਹਨੂੰ ਵੱਢ ਕੇ ਪਰਾਂ ਸੁੱਟ ਦੇ, ਕਿਉਂ ਜੋ ਤੇਰੇ ਲਈ ਇਹ ਉਹ ਚੰਗਾ ਏ ਭਈ ਤੇਰੇ ਅੰਗਾਂ ਵਿੱਚੋਂ ਇੱਕ ਦਾ ਨਾਸ ਹੋਵੇ ਤੇ ਤੇਰਾ ਸਾਰਾ ਬਦਨ ਜਹੰਨਮ ਵਿੱਚ ਨਾ ਜਾਵੇ। ਤਲਾਕ। ਤੇ ਇਹ ਆਖਿਆ ਗਿਆ ਸੀ ਭਈ ਜੇ ਕੋਈ ਆਪਣੀ ਬੁੱਢੀ ਨੂੰ ਛੱਡ ਦੇ ਉਹ ਉਹਨੂੰ ਤਲਾਕਨਾਮਾ ਲਿਖ ਦੇਵੇ, ਪਰ ਮੈਂ ਤੁਹਾਨੂੰ ਆਖਣਾ ਆ ਭਈ ਜਿਹੜਾ ਕੋਈ ਆਪਣੀ ਬੁੱਢੀ ਨੂੰ ਜ਼ਨਾ ਦੇ ਬਿਨਾਂ ਕਿਸੇ ਹੋਰ ਦੇ ਸਬਬ ਨਾਲ ਛੱਡ ਦੇਵੇ ਉਹ ਉਹਦੇ ਕੋਲੋਂ ਜ਼ਨਾ ਕਰਾਉਂਦਾ ਏ, ਤੇ ਜਿਹੜਾ ਉਸ ਛੱਡੀ ਹੋਈ ਨਾਲ ਵਿਆਹ ਕਰੇ ਉਹ ਜ਼ਨਾ ਕਰਦਾ ਹੈ। ਕਸਮ। ਫਿਰ ਤੁਸੀਂ ਸੁਣਿਆ ਏ ਭਈ ਵੱਡਿਆਂ ਨੂੰ ਆਖਿਆ ਗਿਆ ਸੀ ਝੂਠੀ ਸਹੁੰ ਨਾ ਚੁੱਕ, ਪਰ ਆਪਣੀਆਂ ਸਹੁੰਆਂ ਖੁਦਾਵੰਦ ਦੇ ਲਈ ਪੂਰੀਆਂ ਕਰ। ਪਰ ਮੈਂ ਤੁਹਾਨੂੰ ਆਖਣਾ ਆ ਭਈ ਕਦੀ ਵੀ ਸਹੁੰ ਨਾ ਚੁੱਕਣਾ, ਨਾ ਅਸਮਾਨ ਦੀ ਕਿਉਂ ਜੋ ਉਹ ਖੁਦਾ ਦਾ ਤਖਤ ਏ, ਤੇ ਨਾ ਜ਼ਮੀਨ ਦੀ ਕਿਉਂ ਜੋ ਉਹ ਉਹਦੇ ਪੈਰਾਂ ਦੀ ਚੌਂਕੀ ਏ, ਤੇ ਨਾ ਯਰੂਸ਼ਲਮ ਦੀ ਕਿਉਂ ਜੋ ਉਹ ਵੱਡੇ ਬਾਦਸ਼ਾਹ ਦਾ ਸ਼ਹਿਰ ਏ। ਨਾ ਆਪਣੇ ਸਰ ਦੀ ਸਹੁੰ ਚੁੱਕ, ਕਿਉਂ ਜੋ ਤੂੰ ਇੱਕ ਵਾਲ ਨੂੰ ਹੀ ਚਿੱਟਾ ਜਾਂ ਕਾਲਾ ਨਹੀਂ ਕਰ ਸਕਦਾ, ਪਰ ਤੁਹਾਡੀ ਗੱਲ ਹਾਂ ਦੀ ਹਾਂ ਤੇ ਨਾ ਦੀ ਨਾ ਹੋਵੇ, ਤਾਂ ਜੋ ਕੁਝ ਇਹਦੇ ਨਾਲੋਂ ਵੱਧ ਏ ਸੋ ਬੁਰੇ ਤੋਂ ਹੁੰਦਾ ਹੈ। ਅੱਖ ਦੇ ਬਦਲੇ ਅੱਖ। ਤੁਸੀਂ ਸੁਣਿਆ ਏ ਭਈ ਆਖਿਆ ਗਿਆ ਏ ਅੱਖ ਦੇ ਬਦਲੇ ਅੱਖ ਤੇ ਦੰਦ ਦੇ ਬਦਲੇ ਦੰਦ। ਇਸਤਿਸਨਾ 19 ਬਾਬ ਉਹਦੀ 21 ਐਤ, ਖਰੂਜ 21 ਬਾਬ ਉਹਦੀ 24 ਐਤ ਤੇ ਐਬਾਰ 24 ਬਾਬ ਉਹਦੀ 20 ਐਤ। ਪਰ ਮੈਂ ਤੁਹਾਨੂੰ ਆਖਣਾ ਆ ਭਈ ਬੁਰੇ ਦਾ ਸਾਹਮਣਾ ਕਰੋ, ਸਗੋਂ ਜੋ ਕੋਈ ਤੇਰੀ ਸੱਜੀ ਗੱਲ ਉੱਤੇ ਚਪੇੜ ਮਾਰੇ ਦੂਜੀ ਵੀ ਉਹਦੇ ਵੱਲ ਕਰ ਦੇ, ਤੇ ਜਿਹੜਾ ਤੇਰੇ ਉੱਤੇ ਅਰਜ਼ੀ ਪਾ ਕੇ ਤੇਰਾ ਕੁਰਤਾ ਲੈਣਾ ਚਾਹੇ ਤੂੰ ਚੋਗਾ ਵੀ ਉਹਨੂੰ ਲੈਣ ਦੇ, ਤਾਂ ਜੋ ਕੋਈ ਤੈਨੂੰ 1 ਮੀਲ ਵਗਾਰ ਲੈ ਜਾਵੇ ਉਹਦੇ ਨਾਲ 2 ਮੀਲ ਲਗਾ ਜਾ। ਤੇ ਜਿਹੜਾ ਤੇਥੋਂ ਮੰਗੇ ਉਹਨੂੰ ਦੇ, ਤੇ ਜਿਹੜਾ ਤੇਥੋਂ ਉਧਾਰ ਲੈਣਾ ਚਾਹੇ ਉਹਦੇ ਤੋਂ ਮੂੰਹ ਨਾ ਮੋੜ। ਦੁਸ਼ਮਣਾਂ ਨੂੰ ਪਿਆਰ ਕਰੋ। ਤੁਸੀਂ ਸੁਣਿਆ ਏ ਆਖਿਆ ਗਿਆ ਸੀ ਭਈ ਤੂੰ ਆਪਣੇ ਗੁਆਂਢੀ ਨੂੰ ਪਿਆਰ ਕਰ ਤੇ ਆਪਣੇ ਦੁਸ਼ਮਣ ਨਾਲ ਵੈਰ ਰੱਖ। ਐਬਾਰ 19 ਬਾਬ ਉਹਦੀ 18 ਐਤ। ਪਰ ਮੈਂ ਤੁਹਾਨੂੰ ਆਖਣਾ ਭਈ ਦੁਸ਼ਮਣਾਂ ਨਾਲ ਪਿਆਰ ਕਰੋ ਤੇ ਜਿਹੜੇ ਤੁਹਾਨੂੰ ਦੁੱਖ ਦੇਣ ਉਹਨਾਂ ਦੀ ਖੈਰ ਮੰਗੋ, ਤਾਂ ਜੋ ਤੁਸੀਂ ਆਪਣੇ ਬਾਪ ਦੇ ਜਿਹੜਾ ਅਸਮਾਨ ਵਿੱਚ ਪੁੱਤਰ ਬਣ ਜਾਓਗੇ, ਜੋ ਉਹ ਆਪਣੇ ਸੂਰਜ ਨੂੰ ਬੁਰਿਆਂ ਤੇ ਭਲਿਆਂ ਉੱਤੇ ਚੜਾਉਂਦਾ ਏ, ਨਾਲੇ ਨੇਕਾਂ ਤੇ ਬਦਾਂ ਉੱਤੇ ਮੀਂਹ ਵਸਾਉਂਦਾ ਏ। ਕਿਉਂ ਜੋ ਜੇ ਤੁਸੀਂ ਉਹਨਾਂ ਨੂੰ ਪਿਆਰ ਕਰੋ ਜਿਹੜੇ ਤੁਹਾਨੂੰ ਪਿਆਰ ਕਰਦੇ ਨੇ, ਤੇ ਕੀ ਇਨਾਮ ਤੁਹਾਨੂੰ ਮਿਲਣਾ ਹੈ? ਮਸੂਲੀਏ ਵੀ ਇਹ ਨਹੀਂ ਕਰਦੇ? ਜੇ ਤੁਸੀਂ ਆਪਣੇ ਭਰਾਵਾਂ ਨੂੰ ਹੀ ਸਲਾਮ ਕਰੋ ਤੇ ਤੁਸੀਂ ਕੀ ਵੱਧ ਕੀਤਾ ਹੈ? ਗੈਰ ਕੌਮਾਂ ਵੀ ਇਹੋ ਨਹੀਂ ਕਰਦੀਆਂ? ਸੋ ਤੁਸੀਂ ਕਾਮਲ ਹੋ ਜਿਵੇਂ ਤੁਹਾਡਾ ਅਸਮਾਨੀ ਬਾਪ ਕਾਮਲ ਹੈ। ਜ਼ਰੂਰਤਮੰਦ ਨੂੰ ਦੇਣਾ। ਮੱਤੀ 6 ਬਾਪ। ਖਬਰਦਾਰ ਹੋ ਭਈ ਤੁਸੀਂ ਆਪਣੀ ਨੇਕੀ ਨੂੰ ਲੋਕਾਂ ਦੇ ਸਾਹਮਣੇ ਵਿਖਾਣ ਲਈ ਨਾ ਕਰੋ, ਨਹੀਂ ਤੇ ਤੁਹਾਡੇ ਬਾਪ ਕੋਲੋਂ ਜਿਹੜਾ ਅਸਮਾਨ ਉੱਤੇ ਤੁਹਾਨੂੰ ਕੋਈ ਇਨਾਮ ਨਹੀਂ ਮਿਲੇਗਾ। ਸੋ ਜਦੋਂ ਤੂੰ ਖਿਰਾਤ ਕਰੇ ਆਪਣੇ ਅੱਗੇ ਤੁਰੀ ਨਾ ਜਾ, ਜਿਵੇਂ ਮਕਾਰ ਇਬਾਦਤਖਾਨਿਆਂ ਤੇ ਹਜ਼ਾਰਾਂ ਵਿੱਚ ਕਰਕੇ ਕਰਦੇ ਨੇ ਭਈ ਲੋਕ ਉਹਨਾਂ ਦੀ ਵਡਿਆਈ ਕਰਨ। ਮੈਂ ਤੁਹਾਨੂੰ ਸੱਚ ਆਖਣਾ ਆ
ਭਈ ਉਹਨਾਂ ਆਪਣਾ ਇਨਾਮ ਪਾ ਲਿਆ। ਪਰ ਜਦੋਂ ਤੂੰ ਖਿਰਾਤ ਕਰਨਾ ਏ ਤੇ ਤੇਰੇ ਖੱਬੇ ਹੱਥ ਨੂੰ ਖਬਰ ਨਾ ਹੋਵੇ ਭਈ ਤੇਰਾ ਸੱਜਾ ਹੱਥ ਕੀ ਕਰਦਾ ਏ, ਤਾਂ ਜੋ ਤੇਰੀ ਖਿਰਾਤ ਪਰਦੇ ਵਿੱਚ ਹੋਵੇ ਤੇ ਤੇਰਾ ਬਾਪ ਜਿਹੜਾ ਪਰਦੇ ਵਿੱਚ ਵੇਖਦਾ ਏ ਉਹ ਤੈਨੂੰ ਬਦਲਾ ਦੇਵੇਗਾ। ਦੁਆ ਕਿੰਜ ਕਰੋ। ਤੇ ਜਦੋਂ ਤੁਸੀਂ ਦੁਆ ਮੰਗੋ ਤੇ ਮਕਾਰਾਂ ਵਾਂਗੂ ਨਾ ਹੋ, ਕਿਉਂ ਜੋ ਉਹ ਇਬਾਦਤ ਖਾਨਿਆਂ ਵਿੱਚ ਤੇ ਚੌਂਕਾਂ ਦੀਆਂ ਮੋੜਾਂ ਉੱਤੇ ਖਲੋ ਕੇ ਦੁਆ ਮੰਗਣੀ ਪਸੰਦ ਕਰਦੇ ਨੇ ਵੀ ਲੋਕ ਉਹਨਾਂ ਨੂੰ ਵੇਖਣ। ਮੈਂ ਤੁਹਾਨੂੰ ਸੱਚ ਆਖਣਾ ਆ ਭਈ ਉਹਨਾਂ ਆਪਣਾ ਇਨਾਮ ਪਾ ਲਿਆ। ਪਰ ਤੂੰ ਜਦ ਦੁਆ ਮੰਗੇ ਤਦ ਆਪਣੀ ਕੋਠੜੀ ਵਿੱਚ ਜਾ ਤੇ ਬੂਹਾ ਮਾਰ ਕੇ ਆਪਣੇ ਬਾਪ ਤੋਂ ਜਿਹੜਾ ਪਰਦੇ ਵਿੱਚ ਏ ਦੁਆ ਮੰਗ, ਤੇ ਤੇਰਾ ਬਾਪ ਜਿਹੜਾ ਪਰਦੇ ਵਿੱਚ ਵੇਖ ਲੈਂਦਾ ਏ ਤੈਨੂੰ ਬਦਲਾ ਦੇਵੇਗਾ। ਦੁਆ ਮੰਗਦਿਆਂ ਹੋਰਨਾਂ ਕੌਮਾਂ ਵਾਂਗੂ ਬਕ-ਬਕ ਨਾ ਕਰੋ, ਕਿਉਂ ਜੋ ਉਹ ਸਮਝਦੇ ਨੇ ਭਈ ਸਾਡੇ ਬਹੁਤਾ ਬੋਲਣ ਨਾਲ ਸਾਡੀ ਸੁਣੀ ਜਾਏਗੀ। ਸੋ ਤੁਸੀਂ ਉਹਨਾਂ ਵਾਂਗੂ ਨਾ ਹੋਵੋ, ਕਿਉਂ ਜੋ ਤੁਹਾਡਾ ਬਾਪ ਤੁਹਾਡੇ ਮੰਗਣ ਤੋਂ ਪਹਿਲਾਂ ਹੀ ਜਾਣਦਾ ਏ ਭਈ ਤੁਹਾਨੂੰ ਕਿਹੜੀਆਂ-ਕਿਹੜੀਆਂ ਸ਼ੈਵਾਂ ਦੀ ਲੋੜ ਏ। ਸੋ ਤੁਸੀਂ ਇਸ ਤਰ੍ਹਾਂ ਦੁਆ ਮੰਗੋ। ਖੁਦਾਵੰਦ ਦੀ ਦੁਆ। ਆਏ ਸਾਡੇ ਬਾਪ ਜੋ ਅਸਮਾਨ ਉੱਤੇ ਆ, ਤੇਰਾ ਨਾਂ ਪਾਕ ਮੰਨਿਆ ਜਾਏ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਵੇਂ ਅਸਮਾਨਾਂ ਤੇ ਪੂਰੀ ਹੁੰਦੀ ਏ ਜ਼ਮੀਨ ਤੇ ਵੀ ਹੋਵੇ। ਸਾਡੇ ਰੋਜ਼ ਦੀ ਰੋਟੀ ਅੱਜ ਸਾਨੂੰ ਦੇ ਤੇ ਸਾਡਿਆਂ ਕਸੂਰਾਂ ਨੂੰ ਬਖਸ਼ ਦੇ, ਜਿਵੇਂ ਅਸਾਂ ਆਪਣੇ ਕਸੂਰਵਾਰਾਂ ਨੂੰ ਬਖਸ਼ ਦਿੱਤਾ ਏ। ਤੇ ਸਾਨੂੰ ਅਜ਼ਮੈਸ਼ ਵਿੱਚ ਨਾ ਲਿਆ, ਸਗੋਂ ਬਰਿਆਈ ਤੋਂ ਬਚਾ, ਕਿਉਂ ਜੋ ਬਾਦਸ਼ਾਹੀ ਤੇ ਕੁਦਰਤ ਤੇ ਜਲਾਲ ਹਮੇਸ਼ਾ ਤੀਕਰ ਤੇਰੇ ਹੀ ਨੇ। ਆਮੀਨ। ਕਿਉਂ ਜੋ ਜੇ ਤੁਸੀਂ ਲੋਕਾਂ ਨੂੰ ਉਹਨਾਂ ਦੀਆਂ ਤਕਸੀਰਾਂ ਬਖਸ਼ੋਗੇ ਤੇ ਤੁਹਾਡਾ ਅਸਮਾਨੀ ਬਾਪ ਤੁਹਾਨੂੰ ਵੀ ਬਖਸ਼ੇਗਾ। ਪਰ ਜੇ ਤੁਸੀਂ ਲੋਕਾਂ ਨੂੰ ਉਹਨਾਂ ਦੀਆਂ ਤਕਸੀਰਾਂ ਨਾ ਬਖਸ਼ੋਗੇ ਤੇ ਤੁਹਾਡਾ ਅਸਮਾਨੀ ਬਾਪ ਵੀ ਤੁਹਾਡੀਆਂ ਤਕਸੀਰਾਂ ਨਾ ਬਖਸ਼ੇਗਾ। ਰੋਜ਼ਾ। ਤੇ ਜਦ ਤੁਸੀਂ ਰੋਜ਼ਾ ਰੱਖੋ ਮਕਾਰਾਂ ਵਾਂਗੂ ਆਪਣਾ ਮੂੰਹ ਉਦਾਸ ਨਾ ਬਣਾਓ, ਕਿਉਂ ਜੋ ਉਹ ਇਸ ਲਈ ਆਪਣਾ ਮੂੰਹ ਵਿਗਾੜਦੇ ਨੇ ਭਈ ਲੋਕਾਂ ਨੂੰ ਰੋਜ਼ਾ ਰੱਖੇ ਹੋਏ ਮਾਲੂਮ ਹੋਣ। ਮੈਂ ਤੁਹਾਨੂੰ ਸੱਚ ਆਖਣਾ ਭਈ ਉਹਨਾਂ ਆਪਣਾ ਇਨਾਮ ਪਾ ਲਿਆ। ਪਰ ਤੂੰ ਜਦੋਂ ਰੋਜ਼ਾ ਰੱਖੇ ਆਪਣੇ ਸਿਰ ਨੂੰ ਤੇਲ ਮਲ ਤੇ ਮੂੰਹ ਧੋ, ਭਈ ਤੂੰ ਬੰਦਿਆਂ ਨੂੰ ਨਹੀਂ ਪਰ ਆਪਣੇ ਬਾਪ ਨੂੰ ਜਿਹੜਾ ਪਰਦੇ ਵਿੱਚ ਰੋਜ਼ਾ ਰੱਖਿਆ ਹੋਇਆ ਮਾਲੂਮ ਹੋਵੇ, ਤੇ ਤੇਰਾ ਬਾਪ ਜਿਹੜਾ ਪਰਦੇ ਵਿੱਚ ਵੇਖਦਾ ਏ ਤੈਨੂੰ ਬਦਲਾ ਦੇਵੇਗਾ। ਅਸਮਾਨ ਤੇ ਖਜ਼ਾਨਾ। ਜ਼ਮੀਨ ਉੱਤੇ ਆਪਣੇ ਲਈ ਖਜ਼ਾਨਾ ਇਕੱਠਾ ਨਾ ਕਰੋ, ਜਿੱਥੇ ਕੀੜਾ ਤੇ ਜੰਗਾਲ ਖਰਾਬ ਕਰਦੇ ਤੇ ਜਿੱਥੇ ਚੋਰ ਵੀ ਸੰਨ ਮਾਰਦੇ ਤੇ ਚੁਰਾ ਲੈ ਜਾਂਦੇ ਨੇ। ਪਰ ਅਸਮਾਨ ਉੱਤੇ ਆਪਣੇ ਲਈ ਖਜ਼ਾਨਾ ਇਕੱਠਾ ਕਰੋ, ਜਿੱਥੇ ਨਾ ਕੀੜਾ ਨਾ ਜੰਗਾਲ ਖਰਾਬ ਕਰਦਾ ਏ ਤੇ ਜਿੱਥੇ ਚੋਰ ਨਾ ਸੰਨ ਮਾਰਦੇ ਤੇ ਨਾ ਚੁਰਾ ਲੈ ਜਾਂਦੇ ਨੇ। ਕਿਉਂ ਜੋ ਜਿੱਥੇ ਤੇਰਾ ਖਜ਼ਾਨਾ ਏ ਉੱਥੇ ਹੀ ਤੇਰਾ ਦਿਲ ਵੀ ਹੋਵੇਗਾ। ਬਦਨ ਦਾ ਦੀਵਾ। ਬਦਨ ਦਾ ਦੀਵਾ ਅੱਖ ਏ। ਸੋ ਜੇਕਰ ਤੇਰੀ ਅੱਖ ਸਾਫ਼ ਹੋਵੇ ਤੇ ਤੇਰਾ ਸਾਰਾ ਬਦਨ ਚਾਨਣਾ ਹੋਵੇਗਾ। ਪਰ ਜੇਕਰ ਤੇਰੀ ਅੱਖ ਬੁਰੀ ਹੋਵੇ ਤੇ ਤੇਰਾ ਸਾਰਾ ਬਦਨ ਹਨੇਰਾ ਹੋਵੇਗਾ। ਸੋ ਜੇ ਤੇਰਾ ਅੰਦਰ ਦਾ ਚਾਨਣ ਹਨੇਰਾ ਹੋਏ ਤੇ ਕਿੱਡਾ ਵੱਡਾ ਹਨੇਰਾ ਹੋਇਆ। ਕੋਈ ਬੰਦਾ ਦੋ ਮਾਲਕਾਂ ਦੀ ਸੇਵਾ ਨਹੀਂ ਕਰ ਸਕਦਾ। ਇਸ ਲਈ ਭਈ ਜਾਂ ਇੱਕ ਨਾਲ ਵੈਰ ਰੱਖੇਗਾ ਤੇ ਦੂਜੇ ਨਾਲ ਪਿਆਰ, ਜਾਂ ਇੱਕ ਨਾਲ ਮਿਲਿਆ ਰਹੇਗਾ ਤੇ ਦੂਜੇ ਨੂੰ ਕੁਝ ਨਾ ਸਮਝੇਗਾ। ਤੁਸੀਂ ਖੁਦਾ ਤੇ ਦੌਲਤ ਦੋਵਾਂ ਦੀ ਸੇਵਾ ਨਹੀਂ ਕਰ ਸਕਦੇ। ਫਿਕਰਾ। ਇਸ ਕਰਕੇ ਮੈਂ ਤੁਹਾਨੂੰ ਆਖਣਾ ਆ ਭਈ ਆਪਣੀ ਜਾਨ ਦਾ ਫਿਕਰ ਨਾ ਕਰੋ ਭਈ ਅਸੀਂ ਕੀ ਖਾਵਾਂਗੇ ਜਾਂ ਕੀ ਪੀਵਾਂਗੇ, ਤੇ ਨਾ ਆਪਣੇ ਬਦਨ ਦਾ ਭਈ ਕੀ ਪਾਵਾਂਗੇ।
ਜਾਨ ਖੁਰਾਕ ਨਾਲੋਂ ਵੱਧ ਤੇ ਬਦਨ ਕੀੜਿਆਂ ਨਾਲੋਂ ਵੱਧ ਨਹੀਂ ਏ। ਵਾਹਦਿਆਂ ਪੰਛੀਆਂ ਵੱਲ ਵੇਖੋ, ਭਈ ਉਹ ਨਾ ਬੀਜਦੇ, ਨਾ ਵੱਢਦੇ ਤੇ ਨਾ ਕੋਠੀਆਂ ਵਿੱਚ ਜਮ੍ਹਾਂ ਕਰਦੇ ਨੇ, ਤੇ ਵੀ ਤੁਹਾਡਾ ਅਸਮਾਨੀ ਬਾਪ ਉਹਨਾਂ ਨੂੰ ਪਾਲਦਾ ਹੈ। ਭਲਾ ਤੁਸੀਂ ਉਹਨਾਂ ਨਾਲੋਂ ਕਦਰ ਵਾਲੇ ਨਹੀਂ ਹੋ? ਤੁਹਾਡੇ ਵਿੱਚੋਂ ਉਹ ਕੌਣ ਏ ਜਿਹੜਾ ਫਿਕਰ ਕਰਨ ਨਾਲ ਆਪਣਾ ਕੱਦ ਇੱਕ ਹੱਥ ਵਧਾ ਸਕਦਾ ਹੈ? ਤੇ ਕੱਪੜਿਆਂ ਦਾ ਕਾਹਨੂੰ ਫਿਕਰ ਕਰਦੇ ਹੋ? ਬਿਆਬਾਨ ਦੇ ਫੁੱਲਾਂ ਤੋਂ ਮੱਤ ਲਵੋ, ਭਈ ਉਹ ਕੀ ਕਰ ਵੱਧਦੇ ਨਹੀਂ। ਉਹ ਨਾ ਮਿਹਨਤ ਕਰਦੇ ਨਾ ਕੱਤਦੇ ਨੇ, ਪਰ ਮੈਂ ਤੁਹਾਨੂੰ ਆਖਣਾ ਆ, ਸੁਲੇਮਾਨ ਵੀ ਆਪਣੀ ਸਾਰੀ ਸ਼ਾਨ ਵਿੱਚ ਇਹਨਾਂ ਵਿੱਚੋਂ ਇੱਕ ਜਿਹਾ ਨਹੀਂ ਸੀ ਪਾਉਂਦਾ ਹੁੰਦਾ। ਸੋ ਐ ਥੋੜੇ ਈਮਾਨ ਵਾਲਿਓ, ਜਦ ਖੁਦਾ ਬਿਆਬਾਨੀ ਘਾਹ ਨੂੰ ਇਸ ਤਰ੍ਹਾਂ ਪਾਉਂਦਾ ਏ ਜਿਹੜਾ ਅੱਜ ਹੀ ਏ ਤੇ ਭਲਕੇ ਪੱਠੀ ਵਿੱਚ ਝੋਂਕਿਆ ਜਾਂਦਾ ਏ, ਤੁਹਾਨੂੰ ਸਗੋਂ ਜ਼ਰੂਰ ਨਾ ਪਵਾਵੇਗਾ। ਸੋ ਤੁਸੀਂ ਫਿਕਰ ਕਰਕੇ ਇਹ ਨਾ ਆਖੋ ਵੀ ਅਸੀਂ ਕੀ ਖਾਈਏ ਜਾਂ ਕੀ ਪੀਏ ਜਾਂ ਕੀ ਪਾਈਏ, ਕਿਉਂ ਜੋ ਇਹਨਾਂ ਸਾਰੀਆਂ ਸ਼ੈਵਾਂ ਨੂੰ ਗੈਰ ਕੌਮਾਂ ਲੱਭਦੀਆਂ ਨੇ, ਤੇ ਤੁਹਾਡਾ ਅਸਮਾਨੀ ਬਾਪ ਜਾਣਦਾ ਏ ਭਈ ਤੁਹਾਨੂੰ ਇਹਨਾਂ ਸਭਨਾਂ ਸ਼ੈਵਾਂ ਦੀ ਲੋੜ ਏ। ਪਰ ਤੁਸੀਂ ਪਹਿਲਾਂ ਉਹਦੀ ਬਾਦਸ਼ਾਹੀ ਤੇ ਸਚਾਈ ਨੂੰ ਲੱਭੋ, ਤਾਂ ਦੇ ਸਾਰੀਆਂ ਸ਼ੈਵਾਂ ਤੁਹਾਨੂੰ ਦਿੱਤੀਆਂ ਜਾਣਗੀਆਂ। ਸੋ ਕੱਲ ਦੇ ਲਈ ਫਿਕਰ ਨਾ ਕਰੋ, ਕਿਉਂ ਜੋ ਕੱਲ ਆਪਣੇ ਲਈ ਆਪ ਫਿਕਰ ਕਰੇਗਾ। ਅੱਜ ਦਾ ਦੁੱਖ ਅੱਜ ਲਈ ਬਿਹਤਰ ਹੈ। ਦੂਸਰਿਆਂ ਦੇ ਐਬ। ਇਲਜ਼ਾਮ ਨਾ ਲਾਓ ਭਈ ਤੁਹਾਡੇ ਉੱਤੇ ਇਲਜ਼ਾਮ ਨਾ ਲੱਗੇ, ਕਿਉਂ ਜਦ ਤੁਸੀਂ ਇਲਜ਼ਾਮ ਲਾਉਂਦੇ ਹੋ ਤੁਹਾਡੇ ਉੱਤੇ ਵੀ ਇਲਜ਼ਾਮ ਲੱਗਣਗੇ, ਤੇ ਜਿਸ ਨਾਪ ਨਾਲ ਤੁਸੀਂ ਨਾਪਦੇ ਹੋ ਉਸੇ ਨਾਲ ਤੁਹਾਡੇ ਲਈ ਨਾਪਿਆ ਜਾਵੇਗਾ। ਤੇ ਉਸ ਕੱਖ ਨੂੰ ਜਿਹੜਾ ਤੇਰੇ ਭਰਾ ਦੀ ਅੱਖ ਵਿੱਚ ਏ ਤੂੰ ਕਿਉਂ ਵੇਖਣਾ ਏ, ਤੇ ਉਸ ਸ਼ਤੀਰ ਵੱਲ ਜਿਹੜੀ ਤੇਰੀ ਆਪਣੀ ਅੱਖ ਵਿੱਚ ਏ ਧਿਆਨ ਨਹੀਂ ਕਰਦਾ? ਜਾਂ ਤੂੰ ਕਿਹੜੇ ਮੂੰਹ ਨਾਲ ਆਪਣੇ ਭਰਾ ਨੂੰ ਆਖੇਗਾ, ਲਿਆ ਤੇਰੀ ਅੱਖ ਵਿੱਚੋਂ ਕੱਖ ਕੱਢਾਂ, ਤੇ ਵੇਖ ਤੇਰੀ ਆਪਣੀ ਅੱਖ ਵਿੱਚ ਸ਼ਤੀਰ ਏ। ਐ ਮਕਾਰਾ, ਪਹਿਲਾਂ ਇਹ ਸ਼ਤੀਰ ਨੂੰ ਆਪਣੀ ਅੱਖੋਂ ਕੱਢ ਲੈ, ਤਾਂ ਚੰਗੀ ਤਰ੍ਹਾਂ ਵੇਖ ਕੇ ਤੂੰ ਆਪਣੇ ਭਰਾ ਦੀ ਅੱਖੋਂ ਉਸ ਕੱਖ ਨੂੰ ਕੱਢ ਸਕੇਗਾ। ਪਾਕ ਸ਼ੈ ਕੁੱਤਿਆਂ ਨੂੰ ਨਾ ਦਿਓ, ਤੇ ਨਾ ਆਪਣੇ ਮੋਤੀਆਂ ਨੂੰ ਸੂਰਾਂ ਅੱਗੇ ਸੁੱਟੋ। ਇੰਜ ਨਾ ਹੋਵੇ ਭਈ ਉਹ ਉਹਨਾਂ ਨੂੰ ਪੈਰਾਂ ਹੇਠ ਲਤਾੜਨ ਤੇ ਮੁੜ ਕੇ ਤੁਹਾਨੂੰ ਪਾੜ ਸੱਟਣ। ਮੰਗੋ, ਲੱਭੋ, ਖੜਕਾਓ। ਮੰਗੋ ਤੇ ਤੁਹਾਨੂੰ ਦਿੱਤਾ ਜਾਏਗਾ, ਲੱਭੋ ਤੇ ਮਿਲੇਗਾ, ਖੜਕਾਓ ਤੇ ਤੁਹਾਡੇ ਲਈ ਖੋਲਿਆ ਜਾਏਗਾ। ਕਿਉਂ ਜੋ ਹਰ ਇੱਕ ਮੰਗਣ ਵਾਲਾ ਪਾ ਲੈਂਦਾ ਏ, ਤੇ ਲੱਭਣ ਵਾਲੇ ਨੂੰ ਲੱਭ ਪੈਂਦਾ ਹੈ, ਤੇ ਖੜਕਾਉਣ ਵਾਲੇ ਲਈ ਖੋਲਿਆ ਜਾਏਗਾ। ਜਾਂ ਤੁਹਾਡੇ ਵਿੱਚੋਂ ਉਹ ਕਿਹੜਾ ਬੰਦਾ ਹੈ ਭਈ ਉਹਦਾ ਪੁੱਤਰ ਉਹਦੇ ਤੋਂ ਰੋਟੀ ਮੰਗੇ ਤੇ ਉਹਨੂੰ ਪੱਥਰ ਦੇਵੇਗਾ, ਜਾਂ ਜੇ ਮੱਛੀ ਮੰਗੇ ਉਹਨੂੰ ਸੱਪ ਦੇਵੇਗਾ? ਸੋ ਜਦੋਂ ਤੁਸੀਂ ਜਿਹੜੇ ਬੁਰੇ ਹੋ ਆਪਣੇ ਬੱਚਿਆਂ ਨੂੰ ਚੰਗੀਆਂ ਛਾਵਾਂ ਦੇਣੀਆਂ ਜਾਣਦੇ ਹੋ, ਤੇ ਤੁਹਾਡਾ ਬਾਪ ਜਿਹੜਾ ਅਸਮਾਨ ਉੱਤੇ ਆ ਉਹਨਾਂ ਨੂੰ ਜਿਹੜੇ ਉਹਦੇ ਕੋਲੋਂ ਮੰਗਦੇ ਨੇ ਚੰਗੀਆਂ ਛਾਵਾਂ ਜ਼ਰੂਰ ਦੇਗਾ। ਐਸ ਕਰਕੇ ਸਭ ਕੁਝ ਜੋ ਤੁਸੀਂ ਚਾਹੁੰਦੇ ਹੋ ਵੀ ਲੋਕ ਤੁਹਾਡੇ ਨਾਲ ਕਰਨ, ਉਹੀ ਉਹਨਾਂ ਨਾਲ ਤੁਸੀਂ ਵੀ ਕਰੋ, ਕਿਉਂ ਜੋ ਤੋਰੇਤ ਤੇ ਨਬੀਆਂ ਦੀ ਤਾਲੀਮ ਇਹੋ ਹੀ ਹੈ। ਭੀੜਾ ਬੂਆ। ਭੀੜੇ ਬੂਏ ਰਾਹ ਵੜੋ, ਕਿਉਂ ਜੋ ਮੋਕਲਾ ਏ ਉਹ ਬੂਹਾ ਤੇ ਖੁੱਲਾ ਏ, ਉਹ ਰਾਹ ਜਿਹੜੀ ਬਰਬਾਦੀ ਨੂੰ ਪਹੁੰਚਾਉਂਦਾ ਏ, ਤੇ ਬਹੁਤੇ ਨੇ ਜਿਹੜੇ ਉਥੋਂ ਵੀ ਵੜਦੇ ਨੇ। ਕਿਉਂ ਜੋ ਭੈੜਾ ਏ ਉਹ ਬੂਹਾ ਤੇ ਸੌੜਾ ਏ ਉਹ ਰਾਹ ਜਿਹੜਾ ਜ਼ਿੰਦਗੀ ਨੂੰ ਪਛਾਣਦਾ ਏ, ਤੇ ਜਿਹੜੇ ਉਹਨੂੰ ਲੱਭਦੇ ਨੇ ਥੋੜੇ ਨੇ।
ਸੱਚੇ ਤੇ ਝੂਠੇ ਨਬੀ, ਝੂਠੇ ਪੈਗੰਬਰਾਂ ਤੋਂ ਖਬਰਦਾਰ ਰਹੋ, ਜਿਹੜੇ ਤੁਹਾਡੇ ਕੋਲ ਭੇਡਾਂ ਦੇ ਭੇਸ ਵਿੱਚ ਆਉਂਦੇ ਨੇ, ਪਰ ਵਿੱਚੋਂ ਫਾੜਨ ਵਾਲੇ ਬਘਿਆੜ ਨੇ, ਤੇ ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਛਾਣੋਗੇ। ਮਲਿਆਂ ਤੋਂ ਵਾਖਾਂ, ਭੋਬਲਿਆਂ ਤੋਂ ਹਜੀਰਾਂ ਲੋਕ ਇਕੱਠੀਆਂ ਕਰਦੇ ਨੇ। ਐਸੇ ਤਰ੍ਹਾਂ ਹਰ ਇੱਕ ਚੰਗੇ ਰੁੱਖ ਨੂੰ ਚੰਗਾ ਤੇ ਬੁਰੇ ਰੁੱਖ ਨੂੰ ਬੁਰਾ ਫਲ ਲੱਗਦਾ ਏ। ਚੰਗਾ ਰੁੱਖ ਬੁਰਾ ਫਲ ਨਹੀਂ ਲਿਆ ਸਕਦਾ ਏ, ਤੇ ਨਾ ਬੁਰਾ ਰੁੱਖ ਚੰਗਾ ਫਲ ਲਿਆ ਸਕਦਾ ਏ। ਹਰ ਇੱਕ ਰੁੱਖ ਜਿਹੜਾ ਚੰਗਾ ਫਲ ਨਹੀਂ ਲਿਆਉਂਦਾ, ਉਹ ਵੱਢਿਆ ਜਾਂਦਾ ਏ ਤੇ ਅੱਗ ਵਿੱਚ ਸੁੱਟਿਆ ਜਾਂਦਾ ਏ, ਤੇ ਤੁਸੀਂ ਉਹਨਾਂ ਦੇ ਫਲਾਂ ਤੋਂ ਉਹਨਾਂ ਨੂੰ ਪਛਾਣੋਗੇ। ਸੱਚੇ ਤੇ ਝੂਠੇ ਸ਼ਾਗਿਰਦ, ਨਾ ਹਰ ਕੋਈ ਜਿਹੜਾ ਮੈਨੂੰ ਖੁਦਾਵੰਦ ਖੁਦਾਵੰਦ ਆਖਦਾ ਏ ਅਸਮਾਨ ਦੀ ਬਾਦਸ਼ਾਹੀ ਵਿੱਚ ਵੜੇਗਾ, ਪਰ ਉਹ ਜਿਹੜਾ ਮੇਰੇ ਬਾਪ ਦੀ ਜੋ ਅਸਮਾਨ ਉੱਤੇ ਹੈ ਮਰਜ਼ੀ ਪੂਰੀ ਕਰਦਾ ਏ। ਉਸ ਦਿਹਾੜੇ ਬਤੇਰੇ ਮੈਨੂੰ ਆਖਣਗੇ, ਖੁਦਾਵੰਦਾ ਖੁਦਾਵੰਦਾ, ਤੇਰਾ ਨਾਂ ਲੈ ਕੇ ਨਬੂਵਤਾਂ ਅਸਾਂ ਨਹੀਂ ਸਨ ਕੀਤੀਆਂ, ਤੇ ਤੇਰਾ ਨਾਂ ਲੈ ਕੇ ਬਦਰੂਆਂ ਨਹੀਂ ਕੱਢੀਆਂ, ਤੇ ਤੇਰਾ ਨਾਂ ਲੈ ਕੇ ਢੇਰ ਸਾਰੀਆਂ ਕਰਾਮਾਤਾਂ ਨਹੀਂ ਵਿਖਾਈਆਂ। ਤੇ ਮੈਂ ਉਹਨਾਂ ਨੂੰ ਤਦ ਸਾਫ਼ ਆਖਾਂਗਾ, ਭਈ ਮੈਂ ਕਦੀ ਤੁਹਾਨੂੰ ਨਹੀਂ ਜਾਣਦਾ। ਐ ਸ਼ਰੀਅਤ ਤੋੜਨ ਵਾਲਿਓ, ਮੇਥੋਂ ਦਰਾਡੇ ਹੋ ਜਾਓ। ਦੋ ਘਰ ਬਣਾਉਣ ਵਾਲੇ। ਸੋ ਜਿਹੜਾ ਕੋਈ ਮੇਰੀਆਂ ਇਹਨਾਂ ਗੱਲਾਂ ਨੂੰ ਸੁਣਦਾ ਤੇ ਉਹਨਾਂ ਨੂੰ ਕਰਦਾ ਏ, ਉਹ ਇੱਕ ਅਕਲ ਵਾਲੇ ਬੰਦੇ ਵਾਂਗਰ ਸਮਝਿਆ ਜਾਏਗਾ, ਜਿਸ ਪੱਥਰ ਤੇ ਆਪਣਾ ਘਰ ਬਣਾਇਆ, ਤੇ ਮੀਂਹ ਵਸਿਆ ਤੇ ਹੜ੍ਹ ਆਏ ਤੇ ਹਨੇਰੀਆਂ ਵਗੀਆਂ ਤੇ ਉਸ ਘਰ ਉੱਤੇ ਸੱਟਾਂ ਮਾਰੀਆਂ, ਤੇ ਉਹ ਨਾ ਡਿੱਗਿਆ, ਕਿਉਂ ਜੋ ਉਹਦੀ ਨੀਂਹ ਪੱਥਰ ਉੱਤੇ ਰੱਖੀ ਗਈ ਸੀ। ਤੇ ਜਿਹੜਾ ਕੋਈ ਮੇਰੀਆਂ ਇਹ ਗੱਲਾਂ ਸੁਣ ਕੇ ਉਹਨਾਂ ਨੂੰ ਨਹੀਂ ਕਰਦਾ, ਸੋ ਇੱਕ ਮੂਰਖ ਵਾਂਗਰ ਸਮਝਿਆ ਜਾਏਗਾ, ਜਿਸ ਆਪਣਾ ਘਰ ਰੇਤ ਉੱਤੇ ਬਣਾਇਆ, ਤੇ ਮੀਂਹ ਵਸਿਆ ਤੇ ਹੜ੍ਹ ਆਏ ਤੇ ਹਨੇਰੀਆਂ ਵਗੀਆਂ ਤੇ ਉਸ ਘਰ ਨੂੰ ਧੱਕਾ ਮਾਰਿਆ, ਤੇ ਉਹ ਢਹਿ ਪਿਆ, ਤੇ ਉਹਦਾ ਡਿੱਗਣਾ ਬੁਰਾ ਹੋਇਆ। ਤੇ ਐਵੇਂ ਹੋਇਆ ਵੀ ਜਦ ਯਿਸੂ ਇਹਨਾਂ ਗੱਲਾਂ ਨੂੰ ਮੁਕਾ ਲਿਆ, ਤੇ ਭੀੜ ਉਹਦੀ ਤਾਲੀਮ ਤੋਂ ਹੈਰਾਨ ਹੋਈ, ਕਿਉਂ ਜੋ ਉਹ ਉਹਨਾਂ ਦੇ ਫਕੀਆਂ ਵਾਂਗਰ ਨਹੀਂ, ਸਗੋਂ ਅਖਤਿਆਰ ਵਾਂਗੂ ਉਹਨਾਂ ਨੂੰ ਸਿਖਾਉਂਦਾ ਸੀ। 41 ਬਾਦਸ਼ਾਹ ਦੇ ਨੌਕਰ ਦਾ ਪੁੱਤਰ। ਯਹੋਨਾ 4 ਬਾਬ ਉਹਦੀ 43 ਐਤ ਤੋਂ ਲੈ ਕੇ 54 ਐਤ ਤੱਕ। ਤੇ ਉਹਨਾਂ ਦੋਹਾਂ ਦਿਨਾਂ ਪਿੱਛੋਂ ਉਹ ਉਥੋਂ ਗਲੀਲ ਨੂੰ ਟੁਰ ਗਿਆ, ਕਿਉਂ ਜੋ ਯਿਸੂ ਆਪ ਗਵਾਹੀ ਦਿੱਤੀ ਭਈ ਨਬੀ ਦੀ ਆਪਣੇ ਵਤਨ ਵਿੱਚ ਇੱਜ਼ਤ ਨਹੀਂ। ਸੋ ਜਦ ਉਹ ਗਲੀਲ ਵਿੱਚ ਆ ਗਿਆ, ਤਦ ਐਸ ਵਾਸਤੇ ਗਲੀਲੀਆਂ ਉਹਨੂੰ ਕਬੂਲ ਕੀਤਾ ਭਈ ਉਹਨਾਂ ਸਭ ਕੁਝ ਜੋ ਉਸ ਈਦ ਦੇ ਵੇਲੇ ਯਰੂਸ਼ਲਮ ਵਿੱਚ ਕੀਤਾ ਸੀ ਵੇਖਿਆ ਹੋਇਆ ਸੀ, ਕਿਉਂ ਜੋ ਉਹ ਵੀ ਈਦ ਨੂੰ ਗਏ ਸਨ। ਫਿਰ ਯਿਸੂ ਮੁੜ ਗਲੀਲ ਦੇ ਕਾਨਾ ਨੂੰ ਆਇਆ, ਜਿੱਥੇ ਉਸ ਪਾਣੀ ਤੋਂ ਅੰਗੂਰ ਦਾ ਰਸ ਬਣਾਇਆ ਸੀ। ਉੱਥੇ ਇੱਕ ਸਰਦਾਰ ਸੀ, ਜਿਹਦਾ ਪੁੱਤਰ ਕੁਫਰਨਹੂਮ ਵਿੱਚ ਮੰਨਦਾ ਸੀ। ਜਦ ਉਹ ਸੁਣਿਆ ਭਈ ਯਿਸੂ ਯਹੂਦੀਆਂ ਤੋਂ ਗਲੀਲ ਨੂੰ ਆਇਆ ਏ, ਤਦ ਉਹਦੇ ਕੋਲ ਜਾ ਕੇ ਅਰਜ਼ ਕੀਤੀ ਭਈ ਚੱਲ ਕੇ ਮੇਰੇ ਪੁੱਤਰ ਨੂੰ ਵੱਲ ਕਰ ਦੇ, ਕਿਉਂ ਜੋ ਉਹ ਮਰਨ ਲੱਗਾ ਸੀ। ਤਦ ਯਿਸੂ ਉਹਨੂੰ ਆਖਿਆ, ਜੇ ਤੁਸੀਂ ਮੋਜਜ਼ੇ ਤੇ ਕਰਾਮਾਤਾਂ ਨੂੰ ਵੇਖੋਗੇ ਤੇ ਈਮਾਨ ਨਹੀਂ ਲਿਆਓਗੇ। ਉਸ ਸਰਦਾਰ ਉਹਨੂੰ ਆਖਿਆ, ਆਏ ਖੁਦਾਵੰਦ, ਮੇਰੇ ਬੱਚੇ ਦੇ ਮਰਨ ਤੋਂ ਪਹਿਲਾਂ ਚੱਲ। ਯਿਸੂ ਉਹਨੂੰ ਆਖਿਆ, ਜਾ, ਤੇਰਾ ਪੁੱਤਰ ਜਿਉਂਦਾ ਏ। ਉਸ ਬੰਦੇ ਇਸ ਗੱਲ ਤੇ ਜਿਹੜੀ ਯਿਸੂ ਉਹਨੂੰ ਆਖੀ ਸੀ ਯਕੀਨ ਕੀਤਾ ਤੇ ਟੁਰ ਪਿਆ। ਉਹ ਅਜੇ ਲਗਾ ਜਾਂਦਾ ਹੀ ਸੀ ਭਈ ਉਹਦੇ ਨੌਕਰ ਉਹਨੂੰ ਅੱਗੋਂ ਆ ਕੇ ਮਿਲੇ ਤੇ ਖਬਰ ਦਿੱਤੀ ਭਈ ਤੇਰਾ ਪੁੱਤਰ ਜਿਉਂਦਾ ਏ। ਤਦ ਉਹਨਾਂ ਨੂੰ ਉਹ ਘੜੀ ਪੁੱਛੀ ਜਿਹਦੇ ਵਿੱਚ ਉਹ ਚੰਗਾ ਹੋਣ ਲੱਗ ਪਿਆ ਸੀ,
ਤੇ ਉਹਨਾਂ ਉਹਨੂੰ ਆਖਿਆ ਵੀ ਕੱਲ 7ਵੀਂ ਘੜੀ ਉਹਦੀ ਕੱਸ ਲੈ ਗਈ। ਤਦ ਪਿਓ ਨੂੰ ਮਾਲੂਮ ਹੋਇਆ ਭਈ ਉਹ ਘੜੀ ਸੀ ਜਦ ਯਿਸੂ ਮੈਨੂੰ ਆਖਿਆ ਸੀ ਤੇਰਾ ਪੁੱਤਰ ਜਿਉਂਦਾ ਏ। ਸੋ ਉਸ ਆਪ ਤੇ ਉਹਦੇ ਸਾਰੇ ਟੱਬਰ ਨੇ ਈਮਾਨ ਲਿਆਉਂਦਾ। ਇਹ ਦੂਜਾ ਮੋਜਜ਼ਾ ਏ ਜਿਹੜਾ ਯਿਸੂ ਯਹੂਦੀਆ ਤੇ ਗਲੀਲ ਵਿੱਚ ਆ ਕੇ ਕੀਤਾ। 42 ਇੱਕ ਬੇਵਾ ਦਾ ਮੁੰਡਾ। ਲੂਕਾ 7 ਬਾਬ ਉਹਦੀ 11 ਐਤ ਤੋਂ ਲੈ ਕੇ 17 ਐਤ ਤੱਕ। ਤੇ ਥੋੜੇ ਚਿਰ ਪਿੱਛੋਂ ਇੰਜ ਹੋਇਆ ਭਈ ਉਹ ਨਾਇਨ ਨਾਂ ਸ਼ਹਿਰ ਨੂੰ ਗਿਆ ਤੇ ਉਹਦੇ ਸ਼ਾਗਿਰਦ ਤੇ ਵੱਡੀ ਭੀੜ ਉਹਦੇ ਨਾਲ ਟੁਰ ਜਾਂਦੀ ਸੀ। ਜਦ ਉਹ ਸ਼ਹਿਰ ਦੇ ਬੂਹੇ ਦੇ ਨੇੜੇ ਆ ਅਪੜਿਆ ਤੇ ਵੇਖੋ ਇੱਕ ਮੁਰਦੇ ਨੂੰ ਬਾਹਰ ਲਈ ਜਾਂਦੇ ਸਨ, ਜਿਹੜਾ ਆਪਣੀ ਮਾਂ ਦਾ ਕੱਲਾ ਪੁੱਤਰ ਸੀ ਤੇ ਉਹ ਔਰਤ ਬੇਵਾ ਸੀ ਤੇ ਸ਼ਹਿਰ ਦੇ ਬਤੇਰੇ ਲੋਕ ਉਹਦੇ ਨਾਲ ਸਨ। ਤੇ ਉਹਨੂੰ ਵੇਖ ਕੇ ਖੁਦਾਵੰਦ ਨੂੰ ਉਹਦੇ ਉੱਤੇ ਤਰਸ ਆਇਆ ਤੇ ਉਹਨੂੰ ਆਖਿਆ ਰੋ ਨਾ। ਤੇ ਅੱਗਾ ਹੋ ਕੇ ਜਨਾਜ਼ੇ ਨੂੰ ਛੂਇਆ ਤੇ ਚੁੱਕਣ ਵਾਲੇ ਖਲੋ ਗਏ। ਤਦ ਉਸ ਆਖਿਆ ਐ ਜਵਾਨ, ਮੈਂ ਤੈਨੂੰ ਆਖਣਾ ਆ, ਉੱਠ। ਤੇ ਉਹ ਮੁਰਦਾ ਉੱਠ ਬੈਠਾ ਤੇ ਬੋਲਣ ਲੱਗ ਪਿਆ। ਉਹਨੂੰ ਉਹਦੀ ਮਾਂ ਦੇ ਹਵਾਲੇ ਕੀਤਾ ਤੇ ਸਾਰਿਆਂ ਖੌਫ ਖਾਦਾ ਤੇ ਖੁਦਾ ਦੀ ਵਡਿਆਈ ਕਰਕੇ ਆਖਣ ਲੱਗੇ ਭਈ ਵੱਡਾ ਨਬੀ ਸਾਡੇ ਵਿੱਚ ਉੱਠਿਆ ਏ ਤੇ ਖੁਦਾ ਆਪਣੀ ਉਮਤ ਉੱਤੇ ਨਿਗਾਹ ਕੀਤੀ ਏ। ਤੇ ਉਹਦੀ ਬਾਬਤ ਇਹ ਗੱਲ ਸਾਰੇ ਯਹੂਦੀਆ ਤੇ ਸਾਰੇ ਆਲੇ ਦੁਆਲੇ ਦੇ ਮੁਲਕ ਵਿੱਚ ਮਸ਼ਹੂਰ ਹੋ ਗਈ। 43 ਯਹੋਨਾ ਕੈਦ ਵਿੱਚ। ਮੱਤੀ 11 ਬਾਬ ਉਹਦੀ 2 ਐਤ ਤੋਂ ਲੈ ਕੇ 19 ਐਤ ਤੱਕ। ਤੇ ਯਹੋਨਾ ਕੈਦ ਖਾਨੇ ਵਿੱਚ ਮਸੀਹ ਦੀਆਂ ਕੰਮਾਂ ਦਾ ਹਾਲ ਸੁਣ ਕੇ ਆਪਣੇ ਸ਼ਾਗਿਰਦਾਂ ਦੀ ਰਾਹੀਂ ਉਹਨੂੰ ਅਖਵਾ ਘੱਲਿਆ ਭਈ ਉਹ ਜਿਹੜਾ ਆਉਣ ਵਾਲਾ ਸੀ ਤੂੰ ਹੀ ਏ ਜਾਂ ਅਸੀਂ ਕਿਸੇ ਹੋਰ ਨੂੰ ਉਡੀਕੀਏ। ਤੇ ਯਿਸੂ ਉਹਨਾਂ ਨੂੰ ਜਵਾਬ ਦਿੱਤਾ ਵੀ ਜੋ ਕੁਝ ਤੁਸੀਂ ਸੁਣਦੇ ਤੇ ਵੇਖਦੇ ਹੋ ਯਹੋਨਾ ਨੂੰ ਜਾ ਕੇ ਦੱਸੋ ਭਈ ਅੰਨੇ ਵੇਖਦੇ ਤੇ ਲੰਗੇ ਟੁਰਦੇ ਫਿਰਦੇ, ਕੋੜੇ ਪਾਕ ਸਾਫ਼ ਕੀਤੇ ਜਾਂਦੇ ਨੇ ਤੇ ਬੋਲੇ ਸੁਣਦੇ ਤੇ ਮੁਰਦੇ ਜਵਾਲੇ ਜਾਂਦੇ ਨੇ ਤੇ ਗਰੀਬਾਂ ਨੂੰ ਖੁਸ਼ਖਬਰੀ ਸੁਣਾਈ ਜਾਂਦੀ ਏ। ਤੇ ਧੰਨ ਉਹ ਰੇ ਜਿਹੜਾ ਮੇਰੇ ਸਬਬ ਠੋਕਰ ਨਹੀਂ ਖਾਂਦਾ। ਤੇ ਜਦੋਂ ਟੁਰ ਗਏ ਯਿਸੂ ਯਹੋਨਾ ਦੀ ਬਾਬਤ ਲੋਕਾਂ ਨੂੰ ਆਖਣ ਲੱਗਾ ਭਈ ਤੁਸੀਂ ਬਿਆਬਾਨ ਵਿੱਚ ਕੀ ਵੇਖਣ ਗਏ ਸੋ? ਇੱਕ ਵਾਹ ਨਾਲ ਹਿਲਦੇ ਕਾਨੇ ਨੂੰ? ਪਰ ਤੁਸੀਂ ਕੀ ਵੇਖਣ ਗਏ ਸੋ? ਇੱਕ ਚੰਗੇ ਕੱਪੜੇ ਪਾਏ ਹੋਏ ਬੰਦੇ ਨੂੰ? ਵੇਖੋ ਜਿਹੜੇ ਚੰਗੇ ਕੱਪੜੇ ਪਾਉਂਦੇ ਨੇ ਉਹ ਬਾਦਸ਼ਾਹਾਂ ਦੇ ਮਹਿਲਾਂ ਵਿੱਚ ਨੇ, ਪਰ ਤੁਸੀਂ ਕਾਹਨੂੰ ਬਾਹਰ ਗਏ ਸੋ? ਇੱਕ ਨਬੀ ਨੂੰ ਵੇਖਣ ਲਈ? ਹਾਂ ਮੈਂ ਤੁਹਾਨੂੰ ਆਖਣਾ ਆ, ਸਗੋਂ ਨਬੀ ਨਾਲੋਂ ਵੱਡੇ ਨੂੰ। ਉਹ ਉਹੋ ਹੀ ਏ ਜਿਹਦੀ ਬਾਬਤ ਲਿਖਿਆ ਹੋਇਆ ਏ ਭਈ ਵੇਖੋ ਮੈਂ ਆਪਣਾ ਰਸੂਲ ਤੇਰੇ ਅੱਗੇ ਅੱਗੇ ਘੱਲਣਾ ਆ, ਉਹ ਤੇਰੀ ਰਾਹ ਤੇਰੇ ਅੱਗੇ ਤਿਆਰ ਕਰੇਗਾ। ਮਲਾਕੀ 3 ਬਾਬ ਉਹਦੀ ਪਹਿਲੀ ਆਇਤ। ਮੈਂ ਤੁਹਾਨੂੰ ਸੱਚ ਆਖਣਾ ਭਈ ਉਹਨਾਂ ਵਿੱਚੋਂ ਜਿਹੜੇ ਔਰਤਾਂ ਤੋਂ ਜੰਮੇ ਨੇ ਯਹੋਨਾ ਬਪਤਿਸਮਾ ਦੇਣ ਵਾਲੇ ਨਾਲੋਂ ਵੱਡਾ ਕੋਈ ਨਹੀਂ ਉੱਠਿਆ, ਪਰ ਜਿਹੜਾ ਅਸਮਾਨ ਦੀ ਬਾਦਸ਼ਾਹੀ ਵਿੱਚ ਨਿੱਕਾ ਏ ਉਹ ਉਹਦੇ ਨਾਲੋਂ ਵੱਡਾ ਏ। ਤੇ ਯਹੋਨਾ ਬਪਤਿਸਮਾ ਦੇਣ ਵਾਲੇ ਦਿਆਂ ਦਿਨਾਂ ਤੋਂ ਲੈ ਕੇ ਹੁਣ ਤੀਕਰ ਅਸਮਾਨ ਦੀ ਬਾਦਸ਼ਾਹੀ ਉੱਤੇ ਜ਼ੋਰਾਵਰੀ ਹੁੰਦੀ ਏ ਤੇ ਜ਼ੋਰਾਵਰ ਲੋਕ ਉਹਨੂੰ ਜ਼ਬਰਦਸਤੀ ਮੱਲ ਲੈਂਦੇ ਨੇ, ਕਿਉਂ ਜੋ ਸਾਰੇ ਨਬੀ ਤੇ ਤੋਰੇਤ ਵੀ ਯਹੋਨਾ ਤੀਕਰ ਨਬੂਵਤ ਕਰਦੇ ਆਏ ਸਨ ਤੇ ਏਲੀਆ ਜਿਹੜਾ ਆਉਣ ਵਾਲਾ ਸੀ ਇਹ ਹੋਏ। ਚਾਹੋ ਤੇ ਮੰਨੋ, ਜਿਹੜਾ ਸੁਣਨ ਵਾਸਤੇ ਕੰਨ ਰੱਖਦਾ ਏ ਸੋ ਸੁਣੇ। ਪਰ ਮੈਂ ਇਸ ਜ਼ਮਾਨੇ ਦੇ ਲੋਕਾਂ ਨੂੰ ਕਿਹਦੇ ਵਾਂਗ ਆਖਾਂ? ਉਹ ਤੇ ਉਹਨਾਂ ਮੁੰਡਿਆਂ ਜਿਹੇ ਨੇ ਜਿਹੜੇ ਬਾਜ਼ਾਰਾਂ ਵਿੱਚ ਬਹਿ ਕੇ ਆਪਣੇ ਯਾਰਾਂ ਨੂੰ ਆਵਾਜ਼ਾਂ ਮਾਰ ਕੇ ਆਖਦੇ ਨੇ ਭਈ ਅਸਾਂ ਤੁਹਾਡੇ ਲਈ ਬਾਂਸਰੀ ਵਜਾਈ ਪਰ ਤੁਸੀਂ ਨਾ ਨੱਚੇ, ਅਸਾਂ ਸਿਆਪੇ ਕੀਤੇ ਪਰ ਤੁਸੀਂ ਨਾ ਪਿੱਟੇ। ਕਿਉਂ ਜੋ ਯਹੋਨਾ ਨਾ ਖਾਂਦਾ ਨਾ ਪੀਂਦਾ ਆਇਆ ਤੇ ਉਹ ਆਖਦੇ ਨੇ ਭਈ ਉਹਦੇ ਵਿੱਚ ਬਦਰੂ ਏ
ਇਬਨੇ ਆਦਮ ਖਾਂਦਾ ਪੀਂਦਾ ਆਇਆ ਤੇ ਉਹ ਆਖਦੇ ਨੇ ਭਈ ਵੇਖੋ ਖਾਊ ਤੇ ਸ਼ਰਾਬੀ ਬੰਦਾ, ਮਸੂਲੀਆਂ ਤੇ ਗੁਨਾਹਗਾਰਾਂ ਦਾ ਯਾਰ, ਪਰ ਦਨਾਈ ਆਪਣਿਆਂ ਕੰਮਾਂ ਤੋਂ ਸੱਚੀ ਠਹਿਰੀ। 44 ਤੋਬਾ ਕਰਨ ਵਾਲੇ ਲੋਕ। ਮੱਤੀ 11 ਬਾਬ ਉਹਦੀ 20 ਐਤ ਤੋਂ ਲੈ ਕੇ 24 ਐਤ ਤੱਕ। ਤਦ ਉਹਨਾਂ ਸਭਨਾਂ ਸ਼ਹਿਰਾਂ ਨੂੰ ਜਿਨ੍ਹਾਂ ਵਿੱਚ ਉਹਦੀਆਂ ਬਥੇਰੀਆਂ ਕਰਾਮਾਤਾਂ ਕੀਤੀਆਂ ਹੋਈਆਂ ਸਨ ਮਲਾਮਤ ਕਰਨ ਲੱਗਾ, ਐਸ ਕਰਕੇ ਭਈ ਉਹਨਾਂ ਤੋਬਾ ਨਹੀਂ ਸੀ ਕੀਤੀ। ਹਾਏ ਤੈਨੂੰ ਖਰਾਜ਼ੀਨ, ਹਾਏ ਤੈਨੂੰ ਬੈਤੇ ਸਦਾ, ਕਿਉਂ ਜੋ ਉਹ ਕਰਾਮਾਤਾਂ ਜਿਹੜੀਆਂ ਤੁਹਾਡੇ ਵਿੱਚ ਹੋਈਆਂ ਸਨ, ਜੇਕਰ ਸੂਰ ਤੇ ਸਿਦਾ ਵਿੱਚ ਹੁੰਦੀਆਂ ਤੇ ਤਰੱਪੜ ਪਾ ਕੇ ਤੇ ਸਵਾਹ ਵਿੱਚ ਬਹਿ ਕੇ ਉਹ ਕਦੋਂ ਦੀ ਤੋਬਾ ਕਰ ਲੈਂਦੇ। ਪਰ ਮੈਂ ਤੁਹਾਨੂੰ ਆਖਣਾ ਆ ਭਈ ਅਦਾਲਤ ਦੇ ਦਿਨ ਤੁਹਾਡੇ ਨਾਲੋਂ ਸੂਰ ਤੇ ਸਿਦਾ ਦਾ ਸੁਖਲ ਹੋਵੇਗਾ। ਤੇ ਐ ਕੁਫਰਨਹੂਮ, ਤੂੰ ਅਸਮਾਨ ਤੀਕਰ ਉੱਚਾ ਕੀਤਾ ਜਾਏਗਾ, ਤੂੰ ਤੇ ਪਾਤਾਲ ਤੀਕਰ ਨੀਵਾਂ ਕੀਤਾ ਜਾਏਗਾ, ਕਿਉਂ ਜੋ ਇਹ ਕਰਾਮਾਤਾਂ ਜਿਹੜੀਆਂ ਤੇਰੇ ਵਿੱਚ ਹੋਈਆਂ ਨੇ, ਜੇ ਸਦੂਮ ਵਿੱਚ ਹੁੰਦੀਆਂ ਤੇ ਉਹ ਅੱਜ ਤੀਕਰ ਰਹਿ ਜਾਂਦਾ। ਪਰ ਮੈਂ ਤੁਹਾਨੂੰ ਆਖਣਾ ਆ ਵੀ ਅਦਾਲਤ ਦੇ ਦਿਨ ਤੁਹਾਡੇ ਨਾਲੋਂ ਸਦੂਮ ਦੇਸ਼ ਵਾਸਤੇ ਸੁਖਲ ਹੋਏਗਾ। 45 ਥੱਕਿਆਂ ਨੂੰ ਬੁਲਾਣਾ। ਮੱਤੀ 11 ਬਾਬ ਉਹਦੀ 25 ਐਤ ਤੋਂ ਲੈ ਕੇ 30 ਐਤ ਤੱਕ। ਉਸ ਵੇਲੇ ਯਿਸੂ ਨੇ ਜਵਾਬ ਵਿੱਚ ਆਖਿਆ, ਐ ਬਾਪ, ਆਸਮਾਨ ਤੇ ਜ਼ਮੀਨ ਦੇ ਖੁਦਾਵੰਦ, ਮੈਂ ਤੇਰੀ ਵਡਿਆਈ ਕਰਨਾ ਆ ਭਈ ਤੂੰ ਇਹਨਾਂ ਗੱਲਾਂ ਨੂੰ ਦਨਾਵਾਂ ਤੇ ਸਿਆਣਿਆਂ ਤੋਂ ਲੁਕਾਇਆ ਤੇ ਅਣਜਾਣਿਆਂ ਉੱਤੇ ਜ਼ਾਹਰ ਕੀਤਾ। ਹਾਂ ਐ ਬਾਪ, ਕਿਉਂ ਜੋ ਐਸੇ ਤਰ੍ਹਾਂ ਤੈਨੂੰ ਚੰਗਾ ਲੱਗਾ। ਸਾਰੀਆਂ ਛਾਵਾਂ ਮੇਰੇ ਬਾਪ ਤੋਂ ਮੈਨੂੰ ਸੌਂਪੀਆਂ ਗਈਆਂ ਤੇ ਕੋਈ ਪੁੱਤਰ ਨੂੰ ਨਹੀਂ ਜਾਣਦਾ ਪਰ ਬਾਪ, ਤੇ ਨਾ ਬਾਪ ਨੂੰ ਕੋਈ ਜਾਣਦਾ ਏ ਪਰ ਪੁੱਤਰ, ਤੇ ਉਹ ਜਿਹਦੇ ਉੱਤੇ ਪੁੱਤਰ ਉਹਨੂੰ ਜ਼ਾਹਰ ਕਰਨਾ ਚਾਹੇ। ਐ ਸਾਰੇ ਲੋਕੋ ਜਿਹੜੇ ਮਿਹਨਤ ਕਰਦੇ ਤੇ ਭਾਰ ਹੇਠ ਦੱਬੇ ਪਏ ਹੋ, ਮੇਰੇ ਕੋਲ ਆਓ ਤੇ ਮੈਂ ਤੁਹਾਨੂੰ ਆਰਾਮ ਦਿਆਂਗਾ। ਮੇਰੀ ਪੰਜਾਲੀ ਆਪਣੇ ਉੱਤੇ ਰੱਖ ਲਓ ਤੇ ਮੇਰੇ ਤੋਂ ਸਿੱਖੋ, ਕਿਉਂ ਜੋ ਮੈਂ ਹਲੀਮ ਤੇ ਦਿਲ ਦਾ ਗਰੀਬ ਹਾਂ, ਤੇ ਤੁਸੀਂ ਆਪਣੇ ਅਜਿਆਂ ਵਿੱਚ ਆਰਾਮ ਪਾਓਗੇ। ਕਿਉਂ ਜੋ ਮੇਰੀ ਪੰਜਾਲੀ ਸੁਖਲੀ ਤੇ ਮੇਰਾ ਭਾਰ ਹੌਲਾ ਹੈ।